ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 14 ਅਪ੍ਰੈਲ ਦਿਨ ਵੀਰਵਾਰ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਹੁਣ ਸ਼ੁਰੂ ਕਰੀਏ, ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕਹਿੰਦੇ ਈਬੇ ਵਰਗੀ ਵੈਬਸਾਈਟ ਤੇ ਵਿਕਰੀ ਤੇ ਲੱਗੇ ਹੋਏ ਨੇ। ਬਿਲਕੁਲ ਜੀ, ਉਹਨਾਂ ਦੀ ਵਿਕਰੀ ਲੱਗੀ ਹੋਈ ਹੈ ਤੇ ਰੇਟ ਵੀ ਉਹਨਾਂ ਦਾ ਕਾਫੀ ਵੱਡਾ ਰੱਖਿਆ ਗਿਆ ਜੀ, ਕਿਉਂਕਿ ਆਮ ਤੌਰ ਤੇ ਨੇਤਾਵਾਂ ਦੇ ਜਿਹੜੇ ਭਾਅ ਆ ਤੇ ਛੋਟੇ ਹੁੰਦੇ ਆ, ਪਰ ਇਹਨਾਂ ਦੇ ਦਾਮ ਜਿਹੜੇ ਆ ਮੋਟੇ ਲੱਗੇ ਆ। ਯਾਨੀ ਛੋਟੇ ਦਾਮ ਵਾਲਿਆਂ ਚ ਨਹੀਂ, ਮੋਟੇ ਦਾਮ ਵਾਲਿਆਂ ਚ ਨੇਤਾ। ਅਸਲ ਦੇ ਵਿੱਚ ਅੱਜ ਲੋਕਾਂ ਨੇ ਜਦੋਂ ਕਾਰੋਬਾਰੀ ਵੈਬਸਾਈਟ ਈਬੇ ਤੇ ਇਹ ਇਸ਼ਤਿਹਾਰ ਵੇਖਿਆ, ਸਾਰੇ ਜਿਹੜੇ ਦੰਗ ਰਹਿ ਗਏ, ਕਿਉਂਕਿ ਉਹਦੇ ਵਿੱਚ ਯੂਜ਼ਲੈਸ ਪਾਕਿਸਤਾਨੀ PM ਇਸ ਤਰ੍ਹਾਂ ਦੇ ਸਿਰਲੇਖ ਹੇਠ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਵਿਕਰੀ ਲਈ ਕਿ ਇਹ ਜਿਹੜਾ ਆ ਪ੍ਰਧਾਨ ਮੰਤਰੀ ਉਹ ਵਿਕਾਊ ਹੈ, ਔਰ ਉਹਦਾ ਦਾਮ ਰੱਖਿਆ ਗਿਆ, ਰੇਟ ਰੱਖਿਆ ਗਿਆ 62,200 ਪਾਉਂਡ, ਯਾਨੀ ਤਕਰੀਬਨ ਜੇ ਲਾ ਲਈਏ ਤੇ 60 ਲੱਖ ਭਾਰਤੀ ਰੁਪਈਏ ਉਹਦਾ ਰੇਟ ਰੱਖਿਆ ਗਿਆ। ਨਾਲ ਸ਼ਰਤ ਵੀ ਰੱਖੀ ਗਈ ਕਿ ਭਾਈ ਇੱਕ ਸ਼ਰਤ ਇਹ ਹੈ ਕਿ ਤੁਸੀਂ ਇਸ ਪ੍ਰੋਡਕਟ ਨੂੰ ਖਰੀਦ ਸਕਦੇ ਹੋ, ਲਿਜਾ ਸਕਦੇ ਹੋ, ਪਰ ਇਹ ਭਾਰਤ ਦੇ ਵਿੱਚ ਡਿਲੀਵਰ ਨਹੀਂ ਕੀਤੀ ਜਾ ਸਕਦੀ। ਉਹਦੇ ਲਈ ਖੇਮਾ ਦੇ ਜਾ ਸਕਿਆ। ਨਾਲ ਇਹ ਉਹਨਾਂ ਨੇ ਸ਼ਰਤ ਵੀ ਲਿਖੀ ਹੋਈ ਸੀ ਕਿ ਹੁਣ ਇਹ ਪਤਾ ਨਹੀਂ ਕਿਹਨੇ ਪਾਇਆ ਕਿਹਨੇ ਨਹੀਂ ਪਾਇਆ, ਪਰ ਚਰਚਾ ਇਹਦੀ ਹੈ ਜਿਹੜੀ ਸੋਸ਼ਲ ਸਾਈਟਾਂ ਤੇ ਬੜੀ ਹੋ ਰਹੀ ਹੈ। ਮੀਡੀਆ ਦੇ ਵਿੱਚ ਵੀ ਮਸਾਲੇ ਲਾ ਕੇ ਇਸ ਖਬਰ ਨੂੰ ਉਭਾਰਿਆ ਜਾ ਰਿਹਾ। ਲੋਕ ਈਬੇ ਤੋਂ ਵੀ ਹੁਣ ਸਪਸ਼ਟੀਕਰਨ ਮੰਗਦੇ ਪਏ ਆ ਕਿ ਇਹ ਭਾਈ ਇਸ਼ਤਿਹਾਰ ਕਿੱਥੋਂ ਤੇ ਕਿਹਨੇ ਜਾਰੀ ਕਰ ਦਿੱਤਾ। ਪਰ ਇਹ ਵੈਸੇ ਨਵਾਜ਼ ਸ਼ਰੀਫ ਦਾ ਸੌਦਾ ਵੱਜ ਗਿਆ ਜੇ ਕਿਤੇ, ਤਾਂ ਮੇਰੇ ਖਿਆਲ ਨਾਲ ਜਿਹੜੇ ਭਾਰਤੀ ਲੋਕ ਆ ਸਾਡੇ, ਉਹਨਾਂ ਨੂੰ ਵੀ ਆਪਣੇ ਘਰ ਚ ਪਿਆ ਜਿਹੜਾ ਕੂੜ ਕਬਾੜਾ ਜਿਹਾ ਇਹ ਚੁੱਕ ਕੇ ਸੇਲ ਤੇ ਲਾ ਦੇਣਾ। ਬਿਲਕੁਲ ਜੀ, ਇਹਦੇ ਨਾਲੋਂ ਵਧੀਆ ਮੌਕਾ ਜਿਹੜਾ ਜੀ ਹੋਰ ਕੀ ਹੈਗਾ ਆ। ਆਪਣੇ ਦੇਸ਼ ਨੂੰ ਬਚਾਓ ਤੇ ਦੂਜਿਆਂ ਦਾ ਬੇੜਾ ਗਰਕ ਕਰ ਦਿਓ ਬਾਅਦ ਚ। ਤੇ ਅਗਲੇ ਜਿਹੜੇ ਆਪਾਂ ਗੱਲ ਕਰੀਏ, ਕਿਸਾਨ ਦੇ ਘਰੋਂ ਕਰੋੜਾਂ ਦੀ ਹੈਰੋਇਨ ਤੇ ਨਕਲੀ ਕਰੰਸੀ ਬਰਾਮਦ। ਇਹ ਬਹੁਤ ਵੱਡੀ ਰਿਕਵਰੀ ਹੋਈ ਹੈ ਜੀ। ਅੱਜ ਸਵੇਰ ਤੋਂ ਦੱਸਦੇ ਆ ਕਿ ਬਾਰੇ ਕੇ ਪਿੰਡ ਆ, ਸਰਹੱਦੀ ਜ਼ਿਲ੍ਹਾ ਜਿਹੜਾ ਫਿਰੋਜ਼ਪੁਰ, ਉਹਦੇ ਵਿੱਚ ਹੱਦ ਤੇ ਪੈਂਦਾ ਬਿਲਕੁਲ ਬਾਰੇ ਕੇ ਪਿੰਡ। ਉੱਥੇ BSF ਤੇ ਜਿਹੜੀ DRI ਦੀ ਟੀਮ ਆ, ਇਹਨਾਂ ਦੋਹਾਂ ਟੀਮਾਂ ਨੇ ਉਸ ਘਰ ਨੂੰ ਘੇਰਾ ਪਾਇਆ ਹੋਇਆ ਸੀ ਸਵੇਰ ਦਾ ਤਲਾਸ਼ੀ ਲਈ। ਤਲਾਸ਼ੀ ਦੇ ਦੌਰਾਨ ਟਿਊਬ ਦੇ ਵਿੱਚੋਂ 30 ਪੈਕਟ ਜਿਹੜੇ ਆ ਹੈਰੋਇਨ ਦੇ ਫੜੇ ਗਏ। ਉਹਦਾ ਵੱਖੋ ਵੱਖਰਾ ਰੇਟ ਦੱਸਿਆ ਜਾ ਰਿਹਾ, ਕੋਈ 150 ਕਰੋੜ ਦੀ ਕਹਿ ਰਿਹਾ, ਕੋਈ ਕਿੰਨੇ ਦੀ ਕਹਿ ਰਿਹਾ, ਕੋਈ ਕਿੰਨੇ ਦੀ ਕਹਿ ਰਿਹਾ, ਪਰ ਕਰੋੜਾਂ ਚ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਰੇਟ ਹੈ ਸੀ। 30 ਕਿਲੋ ਦੇ ਲਗਭਗ ਉਹ ਹੈਰੋਇਨ ਜਿਹੜੀ ਉਹ ਇਸ ਕਿਸਾਨ ਦੇ ਘਰੋਂ ਫੜੀ ਗਈ ਹੈ, ਔਰ ਨਾਲ 40 ਕਰੰਸੀ ਵੀ ਜਿਹੜੀ ਹੈ ਕੁਛ ਉਹ ਵੀ ਫੜੀ ਗਈ, ਪਰ ਉਹਦੀ ਗਿਣਤੀ ਨਹੀਂ ਹਾਲੇ ਤੱਕ ਹੋ ਸਕੀ ਕਿ ਉਹ ਪੈਸੇ ਕਿੰਨੇ ਸਨ। ਹੁਣ ਇਹ ਵੀ ਹਾਲੇ ਪਤਾ ਨਹੀਂ ਲੱਗਿਆ ਕਿ ਉਹ ਆਇਆ ਕਿੱਥੋਂ ਸਮਾਨ ਸਾਰਾ, ਪਰ ਦੱਸਦੇ ਆ ਲੋਕ, ਦੱਸਦੇ ਆ ਸੂਤਰ, ਦੱਸਦੇ ਆ ਦੱਸਣ ਵਾਲੇ ਕਿ ਅੰਮ੍ਰਿਤਸਰ ਤੋਂ ਕੋਈ ਇਹਨਾਂ ਨੂੰ ਕਲੂ ਮਿਲਿਆ, ਇਹਨਾਂ ਨੂੰ ਉੱਥੋਂ ਇਹ ਸੁਰਾਗ ਮਿਲਿਆ ਕਿ ਪਾਰੋਂ ਪਾਰ ਜਿਹੜਾ ਸਮਾਨ ਆਇਆ ਬਾਰੇ ਕੇ ਪਿੰਡ ਦੇ ਵਿੱਚ ਫਲਾਣੇ ਘਰ ਦੇ ਵਿੱਚ ਗਿਆ, ਤਾਂ ਉੱਥੋਂ ਇਹ ਟੀਮਾਂ ਜਿਹੜੀਆਂ ਤਾਲਮੇਲ ਬਣਾ ਕੇ ਇੱਥੇ ਦਬਿਸ਼ ਦਿੰਦੀਆਂ ਔਰ ਉਸ ਤੋਂ ਬਾਅਦ ਤਲਾਸ਼ੀ ਲੈਂਦੀਆਂ
ਤਲਾਸ਼ੀ ਲੈ ਕੇ ਇਹ ਜਿਹੜੀ ਸਾਰੀ ਕਾਰਵਾਈ ਨੂੰ ਅੰਜਾਮ ਦਿੰਦੀਆਂ। ਹੁਣ 2 ਵਿਅਕਤੀ ਹੈ ਜਿਹੜੇ ਮਿੰਟੂ ਤੇ ਇੱਕ ਸ਼ਾਇਦ ਉਹਦੇ ਨਾਲ ਕੋਈ ਹੋਰ ਹੈ, ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ। ਵੈਸੇ ਇਹ ਤੇ ਧਰਨੇ ਲਾਉਂਦੇ ਹੁੰਦੇ ਸੁਖਬੀਰ ਸਿੰਘ ਬਾਦਲ ਹੋਰੀ, ਪਰ BSF ਨੇ ਦੇਖ ਲਓ ਆ ਕੇ ਉੱਥੋਂ ਲੰਘਿਆ ਮਾਲ ਵੀ ਆ ਕੇ ਪੁੱਟ ਲਿਆ ਜਿੱਥੇ ਲੁਕਾਇਆ ਹੋਇਆ ਸੀਗਾ। ਜਾਨੀ ਜੇ ਬਾਰਡਰ ਆ ਵੀ ਗਿਆ ਤੇ ਉਹ ਪਿੱਛੇ ਉੱਥੇ ਆ ਗਈ ਜਿੱਥੇ ਲੁਕਾਇਆ ਪਿਆ ਸੀਗਾ। PRI ਦੀ ਟੀਮ ਜਿਹੜੀ ਵੈਸੇ ਪੁਲਿਸ ਦਾ ਹੀ ਇੱਕ ਵਿੰਗ ਹੁੰਦਾ ਤਾਂ ਉਹਨੇ ਵੀ ਇੱਕ ਚੰਗਾ ਕੰਮ ਕੀਤਾ, ਚੰਗਾ ਤਾਲਮੇਲ ਬਣਾ ਕੇ ਕੰਮ ਕੀਤਾ। ਪਰ ਸਵਾਲ ਇਹ ਉੱਠਦਾ ਜੇ BSF ਨੂੰ ਪਤਾ ਲੱਗ ਸਕਦਾ, ਜੇ DRI ਨੂੰ ਪਤਾ ਲੱਗ ਸਕਦਾ ਕਿ ਉੱਥੋਂ ਪਾਕਿਸਤਾਨ ਚੋਂ ਆਇਆ ਮਾਲ ਫਲਾਣੇ ਦੇ ਘਰੇ ਪਿਆ, ਤੇ ਜਿਹੜੇ ਲੋਕ ਇੱਥੇ ਗਲੀਏ ਹੌਕਾ ਦੇ ਕੇ ਵੇਚਦੇ ਫਿਰਦੇ ਆ, ਕੀ ਗੱਲ ਉਹਨਾਂ ਦਾ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ? ਬਿਲਕੁਲ ਜੀ, ਉੱਥੋਂ ਸ਼ਾਇਦ ਨਾਲ ਪੈਸੇ ਮਿਲਦੇ ਹੋਣਗੇ ਜੀ। ਮਿੰਟੂ ਜੀ, ਜੇ ਅਗਲੀ ਗੱਲ ਕਰੀਏ ਵੀ ਕਿਸਾਨ ਖੁਦਕੁਸ਼ੀਆਂ ਦਾ ਮੁੱਖ ਕਾਰਨ ਹੈ ਕਰਜ਼ਾ, ਆંકੜਿਆਂ ਨੇ ਸਾਬਤ ਕੀਤਾ। ਬਿਲਕੁਲ ਇੱਕ ਬਹਿਸ ਛਿੜੀ ਹੋਈ ਆ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਕੀ ਹੈ। ਜੇ ਅਕਾਲੀ ਲੀਡਰਾਂ ਨੂੰ ਪੁੱਛੀਏ ਤੇ ਉਹ 4 ਬਹਾਨੇ ਹੋਰ ਕੱਢ ਦਿੰਦੇ ਆ। ਜਿਵੇਂ ਅੱਗੇ ਤੋਤਾ ਸਿੰਘ ਨੇ ਕਹਿ ਦਿੱਤਾ ਸੀਗਾ ਜੀ ਕਿ ਇਹ ਮੂਲ ਵਜ੍ਹਾ ਜਿਹੜੀ ਉਹ ਬੈਂਕਾਂ ਦੀ ਵਜ੍ਹਾ ਹੈ, ਬੈਂਕ ਇਹਨਾਂ ਨੂੰ ਕਰਜ਼ਾ ਜ਼ਿਆਦਾ ਦੇ ਦਿੰਦੇ ਆ, ਮੁੜ ਕੇ ਇਹਨਾਂ ਤੋਂ ਵਿਆਜ ਨਹੀਂ ਮੁੜਦੀ, ਤਾਂ ਕਰਕੇ ਆਤਮ ਹੱਤਿਆ ਹੋ ਜਾਂਦੀ ਹੈ। ਤਾਂ ਵਿਰਸਾ ਸਿੰਘ ਵਲਟੋਆ ਹੋਏ ਜਾਂ ਸਿਕੰਦਰ ਸਿੰਘ ਮਲੂਕਾ ਹੋਏ, ਹਰੇਕ ਦੇ ਕੋਲ ਆਪੋ ਆਪਣਾ ਤਰਕ ਹੈ। ਪਰ ਹੁਣ ਕੁਛ ਜਿਹੜੇ ਕਿਸਾਨ ਸੰਗਠਨ ਨੇ ਉਹਨਾਂ ਨੇ ਅੰਕੜੇ ਪੇਸ਼ ਕਰ ਦਿੱਤੇ ਆ, ਜਿਹਦੇ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਕਿਸਾਨਾਂ ਦੀਆਂ ਖੁਸ਼ੀਆਂ ਦਾ ਮੂਲ ਕਾਰਨ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਕਰਜ਼ਾ। ਔਰ ਇਹ ਜੇ ਕਾਰਨ ਲਾਈਏ ਤੇ ਚੌਥਾ ਹਿੱਸਾ ਹੀ ਯਾਨੀ 25% ਕਿਸਾਨ ਹੀ ਉਹ ਅਜਿਹੇ ਹਨ ਜਿਹੜੇ ਬਿਨਾਂ ਕਰਜ਼ੇ ਤੋਂ ਕਿਸੇ ਹੋਰ ਕਾਰਨ ਕਰਕੇ, ਹੋਰ ਵਜ੍ਹਾ ਕਰਕੇ ਜੀਵਨ ਲੀਲਾ ਖਤਮ ਕਰਦੇ ਆ ਜੀ। ਅੰਕੜਿਆਂ ਦੀ ਗੱਲ ਕਰੀਏ, ਜਿਹੜੇ ਅਧਿਕਾਰਤ ਅੰਕੜੇ ਆ ਤੇ ਵੈਸੇ ਇਹ ਅੰਕੜੇ ਬਹੁਤ ਥੋੜੇ ਆ। 2000 ਤੋਂ 2010 ਤੱਕ ਜਿਹੜੇ ਇਹਨਾਂ ਨੇ ਅੰਕੜੇ ਇਕੱਠੇ ਕੀਤੇ ਸਨ ਉਹ 7643 ਖੁਦਕੁਸ਼ੀਆਂ ਦੇ ਸੀ, ਜਿਨ੍ਹਾਂ ਦੇ ਵਿੱਚ 4000 ਖੇਤ ਕਿਸਾਨ ਤੇ 3000 ਖੇਤ ਮਜ਼ਦੂਰ ਸਨ। ਯਾਨੀ 4000 ਤੇ 3000 ਦਾ ਇਹ 2 ਤਰ੍ਹਾਂ ਦਾ ਅੰਕੜਾ ਸੀਗਾ। ਇਹਦੇ ਵਿੱਚ ਹੁਣ ਜਿਹੜਾ ਸਾਫ਼ ਹੋ ਜਾਂਦਾ ਉਹ ਇਸ ਤਰੀਕੇ ਨਾਲ ਹੋ ਜਾਂਦਾ ਹੈ ਕਿ ਜਿਹੜੇ 4000 ਕਿਸਾਨ ਖੁਦਕੁਸ਼ੀਆਂ ਕਰ ਗਏ ਆ, ਉਹਨਾਂ ਦੇ ਵਿੱਚੋਂ 765 ਲਗਭਗ 800 ਜਿਨ੍ਹਾਂ ਦੀ ਪਰਸੈਂਟੇਜ 43 ਬਣਦੀ ਹੈ, ਉਹ 2.5 ਏਕੜ ਵਾਲੇ ਕਿਸਾਨ ਸਨ, ਯਾਨੀ 2.5 ਕਿੱਲਿਆਂ ਤੋਂ ਥੱਲੇ ਵਾਲੇ ਸਨ। ਤੇ ਜੇ ਇਹਨਾਂ 4000 ਦੇ ਵਿੱਚੋਂ ਜੇ ਆਪਾਂ ਸਭ ਤੋਂ ਹੇਠਲਾ ਫਿਗਰ ਲਈਏ, ਹੇਠਲਾ ਅੰਕੜਾ ਲਈਏ, ਉਹ ਹੈ ਕਿ 10 ਕਿੱਲਿਆਂ ਤੋਂ ਵੱਧ ਵਾਲੇ ਸਿਰਫ ਤੇ ਸਿਰਫ 57 ਕਿਸਾਨ ਹੈ ਜਿਨ੍ਹਾਂ ਨੇ ਖੁਦਕੁਸ਼ੀ। ਯਾਨੀ ਇੱਕ ਚੀਜ਼ ਤੇ ਇਹ ਸਾਫ਼ ਹੋ ਜਾਂਦੀ ਹੈ ਕਿ 3/4 ਜਿਹੜੀਆਂ ਆਤਮ ਹੱਤਿਆਵਾਂ ਨੇ ਉਹ ਖੁਦਕੁਸ਼ੀਆਂ ਨੇ ਜਿਹੜੀਆਂ ਉਹ ਕਰਜ਼ੇ ਕਰਕੇ ਹੁੰਦੀਆਂ। ਔਰ ਦੂਜੀ ਗੱਲ ਕਿ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕਰਦੇ ਆ ਛੋਟੇ ਕਿਸਾਨ, ਜਿਨ੍ਹਾਂ ਦੇ ਕੋਲ 2.5 ਕਿੱਲੇ ਜ਼ਮੀਨ ਹੈ ਜਾਂ 2.5 ਤੋਂ ਹੇਠਾਂ, ਜਾਂ ਨਹੀਂ ਜਿਨ੍ਹਾਂ ਦੇ ਕੋਲ ਬਿਲਕੁਲ ਜ਼ਮੀਨੀ ਠੇਕੇ ਹਿੱਸੇ ਤੇ ਰਹਿ ਕੇ ਜਿਹੜੇ ਖੇਤੀ ਕਰਦੇ ਆ। ਸੋ ਇਹਨਾਂ ਦੇ ਹੁਣ ਜਿਹੜੇ ਲੌਜਿਕ ਹੈ, ਜਿਹੜੇ ਤਰਕ ਹੈ, ਜਿਹੜੇ ਦਲੀਲਾਂ ਦਿੰਦੇ ਆ ਕਿ ਬਹੁਤ ਸਾਰੇ ਹੋਰ ਕਾਰਨ ਹੈ, ਇਹ ਆਪ ਤਾਂ ਨਹੀਂ ਸਿੱਧੇ ਰੂਪ ਚ ਦੱਸਦੇ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਸਮਾਜ ਦੇ ਵਿੱਚ ਜੋ ਨਸ਼ੇ ਵਰਗੀਆਂ ਬੁਰਾਈਆਂ ਨੇ ਜਾਂ ਜੋ ਹੋਰ ਲੈਣ ਦੇਣ ਦੇ ਰੌ ਰੀਤ ਬਣੇ ਨੇ, ਉਹ ਇਹ ਵਜ੍ਹਾਵਾਂ ਜ਼ਿਆਦੀਆਂ ਨੇ ਖੁਦਕੁਸ਼ੀਆਂ ਦੀਆਂ। ਸੋ ਇਹ ਆંકੜੇ ਇਹਨਾਂ ਦੇ ਆਪ ਜਿਹੜੇ ਇਕੱਠੇ ਕੀਤੇ ਗਏ ਉਹ ਆਪ ਹੀ ਸਾਰੀ ਕਹਾਣੀ ਬਿਆਨ ਕਰਦੇ ਆ। ਔਰ ਨਾਲ ਹੀ ਇਸ ਸਰਕਾਰ ਦੀ ਨਾਅਹਲੀਅਤ ਜਿਹੜੀ ਹੈ ਉਹ ਵੀ ਦਰਸਾਉਂਦੇ ਆ ਕਿ ਕਿਸ ਤਰੀਕੇ ਨਾਲ ਛੋਟਾ ਕਿਸਾਨ ਹੈ ਜਿਹੜਾ ਉਹ ਦਿਨੋਂ ਦਿਨ ਤਬਾਹ ਹੁੰਦਾ ਜਾ ਰਿਹਾ, ਵੱਡਾ ਕਿਸਾਨ ਹੈ ਜਿਹੜਾ ਉਹਦੇ ਤੇ ਹਾਲੇ ਸੰਕਟ ਨਹੀਂ ਆਇਆ। ਸੋ ਇਹ ਸਾਨੂੰ ਸੋਚਣਾ ਚਾਹੀਦਾ ਕਿ ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਇਸ ਸੰਕਟ ਚੋਂ ਕੱਢਣ ਲਈ ਕੌਮੀ ਪੱਧਰ ਦੀ ਇੱਕ ਨੀਤੀ ਤਿਆਰ ਕਰਨੀ ਚਾਹੀਦੀ ਹੈ ਕਿ ਸਬਸਿਡੀਆਂ ਜਿਹੜੀਆਂ ਛੋਟੇ ਕਿਸਾਨਾਂ ਲਈ ਖੁੱਲੇ ਰੂਪ 'ਚ ਦਿੱਤੀਆਂ ਜਾਣ, ਉਹਨਾਂ ਦੇ ਸਿਰ ਤੋਂ ਪੜ੍ਹਾਈ, ਸਿਹਤ, ਇਹੋ ਜਿਹੀਆਂ ਜਿਹੜੀਆਂ ਖਰਚੀਲੀਆਂ ਹੈ ਨੇ ਚੀਜ਼ਾਂ, ਇਹਨਾਂ ਨੂੰ ਮੁਫਤ ਸਹੂਲਤਾਂ ਦੇ ਰੂਪ 'ਚ ਪ੍ਰਦਾਨ ਕੀਤਾ ਜਾਣਾ ਚਾਹੀਦਾ। ਔਰ ਜਿਹੜੀਆਂ ਸਬਸਿਡੀਆਂ ਉਹ ਵੱਧ ਤੋਂ ਵੱਧ ਦਿੱਤੀਆਂ ਜਾਣੀਆਂ ਚਾਹੀਦੀਆਂ ਛੋਟੇ ਕਿਸਾਨ ਨੂੰ, ਜਿਹੜਾ ਹੁਣ ਮਰੱਬਿਆਂ ਵਾਲਾ ਜਿਹਦੇ ਕੋਲ 2 ਮਰੱਬੇ 4 ਮਰੱਬੇ ਆ, ਨਾਲ ਸ਼ੈਲਰ ਹੈ, ਨਾਲ ਟਰੱਕ ਚੱਲਦੇ ਆ, ਉਹਨੂੰ ਇਹ ਲਾਭ ਨਹੀਂ ਮਿਲਣੇ ਚਾਹੀਦੇ, ਤਾਂ ਇਹ ਬਚੇਗਾ ਛੋਟਾ ਜੀ। ਅਗਲੀ ਗੱਲ ਕਰੀਏ, ਪੀਲੀਭੀਤ ਫਰਜ਼ੀ ਮੁਕਾਬਲੇ ਦੇ ਦੋਸ਼ੀਆਂ ਤੇ ਇੱਕ ਹੋਰ ਸ਼ਿਕੰਜਾ ਕੱਸਿਆ ਜਾਣ ਲੱਗਾ। ਇਹ ਪੀਲੀਭੀਤ ਵਾਲਾ ਜਦੋਂ ਮਾਮਲਾ
ਆਪਣੇ ਮੁਕਾਮ ਤੇ ਪੁੱਜਿਆ, ਆਪਣੇ ਅੰਜਾਮ ਤੇ ਪੁੱਜਿਆ, ਉਸ ਤੋਂ ਬਾਅਦ ਕਹਾਣੀਆਂ ਜਿਹੜੀਆਂ ਹੌਲੀ ਹੌਲੀ ਹੋਰ ਵੀ ਕਈ ਸਾਹਮਣੇ ਆਈਆਂ। ਇੱਕ ਤੇ ਇਹ ਆਈ ਕਿ ਕਲਿਆਣ ਸਿੰਘ ਉਦੋਂ ਮੁੱਖ ਮੰਤਰੀ ਸੀ ਭਾਜਪਾ ਦਾ ਜੀ, ਤੇ ਉਹਨੇ ਰੱਜ ਕੇ ਇਹਨਾਂ ਦੋਸ਼ੀਆਂ ਦਾ ਬਚਾਅ ਕੀਤਾ। ਕਿਸੇ ਨੇ ਕਲਿਆਣ ਸਿੰਘ ਜਾਂ ਉਹਦੀ ਪਾਰਟੀ ਤੋਂ ਸਪਸ਼ਟੀਕਰਨ ਨਹੀਂ ਮੰਗਿਆ, ਨਾ ਮੱਕੜ ਸਾਹਿਬ ਹੋਰਾਂ ਨੇ, ਨਾ ਸਰਦਾਰ ਸੁਰਜੀਤ ਸਿੰਘ ਬਾਦਲ ਹੋਰਾਂ ਨੇ। ਇਹਨਾਂ ਨੇ ਮੰਗਣਾ ਹੀ ਖੈਰ ਕੀ ਸੀਗਾ, ਪਰ ਜਿਹੜੇ ਪੰਥ ਦੇ ਨੁਮਾਇਆ ਆਗੂ ਨੇ ਉਹਨਾਂ ਨੇ ਵੀ ਕਿਸੇ ਨੇ ਦੰਦ ਨਹੀਂ ਚੁੱਕਿਆ। ਦੂਜੀ ਕਹਾਣੀ ਸਾਹਮਣੇ ਆਈ ਸੀ ਕਾਹਲੋਂ ਦੀ। ਹਰਜਿੰਦਰ ਕਾਹਲੋਂ ਨੇ ਆ ਕੇ ਮੀਡੀਆ ਦੇ ਵਿੱਚ ਇਹ ਬਿਆਨ ਦਿੱਤਾ ਸੀਗਾ ਕਿ ਮੇਰੀ ਜਾਨ ਨੂੰ ਖਤਰਾ ਹੈ, ਮੈਂ ਇਸ ਕੇਸ ਦੀ ਪੈਰਵਾਈ ਕੀਤੀ ਹੈ। ਲੋਕ ਉਹ ਜਿਹੜੇ ਭੱਜੇ ਹੋਏ ਆ ਵਿੱਚੋਂ ਕੁਛ ਦੋਸ਼ੀ, ਉਹ ਮੇਰੇ ਟੱਬਰ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦੇ ਆ। ਪਰ ਅਗਲੇ ਦਿਨ ਪੀੜਤਾਂ ਦੇ ਵਿੱਚੋਂ ਇੱਕ ਦੇ ਪਿਤਾ ਨੇ ਕੈਨੇਡਾ ਤੋਂ ਇਹ ਦੱਸ ਦਿੱਤਾ ਸੀ, ਸਾਫ਼ ਕਰ ਦਿੱਤਾ ਸੀ ਕਿ ਕੱਲ ਨੂੰ ਨਾਟਕ ਕਰਦਾ ਪਿਆ, ਡਰਾਮਾ ਕਰਦਾ ਪਿਆ, ਕਿਉਂਕਿ ਪੈਰਵਾਈ ਹੈ ਜਿਹੜੀ ਉਹ RSS ਸੋਢੀ ਨੇ ਕੀਤੀ ਹੈ, ਨਾ ਕਿ ਇਹਨੇ ਕੀਤੀ ਹੈ। ਇਹਨੇ ਤੇ ਉਲਟਾ ਜਿਹੜੇ ਆਪਣੇ ਇਹਦੇ ਨੌਕਰ ਸੀ ਦੋ, ਕਿਉਂਕਿ ਇਹਦਾ ਫਾਰਮ ਹਾਊਸ ਸੀਗਾ ਨਾਲ ਹੀ ਜਿੱਥੇ ਉਹ ਮੁਕਾਬਲੇ ਬਣਾਏ ਗਏ, ਕਿ ਇਹਨੇ ਤੇ ਆਪਣੇ ਦੋ ਜਿਹੜੇ ਨੌਕਰ ਸੀ ਉਹਨਾਂ ਨੂੰ ਵੀ ਗਵਾਹੀ ਦੇਣ ਤੋਂ ਰੋਕ ਦਿੱਤਾ ਸੀਗਾ ਤੇ ਉਹ ਕੱਲੋਂ ਵਾਲਾ ਵੀ ਪਾਂਡਾ ਭੱਜ ਗਿਆ। ਫਿਰ ਕਹਾਣੀ ਜਿਹੜੀ ਹੁਣ ਇੱਕ ਹੋਰ ਤਾਜ਼ਾ ਨਿਕਲੀ ਹੈ, ਉਹ ਇਹ ਨਿਕਲੀ ਹੈ ਕਿ ਜਿਸ ਦਿਨ ਇਹ ਫੈਸਲਾ ਹੁੰਦਾ ਹੈ ਅਦਾਲਤ ਦੇ ਵਿੱਚ, ਜੱਜ ਜਦੋਂ ਆਪਣਾ ਫੈਸਲਾ ਸੁਣਾ ਕੇ ਆਪਣੇ ਚੈਂਬਰ 'ਚ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਹਫਰਾ ਤਫਰੀ ਮਚ ਗਈ। ਇੱਥੋਂ ਤੱਕ ਕਿ ਜਿਹੜਾ ਰੀਡਰ ਸੀ ਉਹਨੂੰ ਜਾਨ ਬਚਾ ਕੇ ਭੱਜਣਾ ਪਿਆ, ਭੱਜ ਕੇ ਉਹ ਵੀ ਚੈਂਬਰ 'ਚ ਵੜਿਆ। ਇਸ ਤੋਂ ਇਲਾਵਾ ਜਿਹੜਾ ਉੱਥੇ ਕਲਰਕ ਹੁੰਦਾ, ਜਿਹੜਾ ਟਾਈਪਰਾਈਟਰ ਹੁੰਦਾ, ਉਹਦੇ ਤੇ ਵੀ ਹਮਲਾ ਹੋਇਆ ਔਰ ਉਹਦੇ ਕੋਲੋਂ ਫੈਸਲੇ ਦੀ ਕਾਪੀ ਖੋਹ ਕੇ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਕਾਫੀ ਹੁੱਲੜਬਾਜ਼ੀ ਕੀਤੀ ਹੈ ਜਿਹੜੇ ਦੋਸ਼ੀ ਸੀ ਔਰ ਦੋਸ਼ੀਆਂ ਦੇ ਨਾਲ ਆਏ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ। ਇੱਥੋਂ ਤੱਕ ਦੱਸਦੇ ਆ ਕਿ ਸਿਗਰਟਾਂ, ਬੀੜੀਆਂ, ਪਾਨ, ਖੈਣੀ, ਸਾਰਾ ਕੁਝ ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਉੱਥੇ ਫੜਾਇਆ ਜਾ ਰਿਹਾ ਸੀਗਾ। ਜਿਹੜੇ ਉਹ ਦੋਸ਼ੀ ਪੁਲਿਸ ਵਾਲੇ ਸੀ ਜਿਨ੍ਹਾਂ ਨੂੰ ਲਿਆਂਦਾ ਗਿਆ ਸੀ ਸਜ਼ਾ ਸੁਣਵਾਉਣ ਲਈ। ਯਾਨੀ ਉੱਥੇ ਕੋਰਟ ਕੰਪਲੈਕਸ ਦੇ ਵਿੱਚ ਖਾਸ ਤੌਰ ਤੇ ਜਿੱਥੇ ਅਦਾਲਤ ਲੱਗਦੀ ਹੈ, ਉਸ ਅਦਾਲਤ ਵਾਲੇ ਕਮਰੇ ਦੇ ਵਿੱਚ ਇੰਨਾ ਜ਼ਿਆਦਾ ਰਸ਼ ਹੋ ਗਿਆ ਸੀਗਾ ਕਹਿੰਦੇ ਕਿ ਇੱਕ ਵੇਲੇ ਉਹ ਜਿਹੜਾ ਸਟਾਫ ਸੀਗਾ ਅੰਦਰ ਕੰਮ ਕਰਦਾ ਜੱਜ ਤੇ ਆਪਣੀ ਜਾਨ ਬਚਾਉਣੀ ਬਿਹਤਰ ਸਮਝੀ ਕਿ ਛੱਡੋ, ਇੱਕ ਵਾਰੀ ਮਟਰ ਪਨੀਰ ਛੱਡ ਕੇ ਨਿਕਲੋ, ਫੈਸਲੇ ਦੀਆਂ ਕਾਪੀਆਂ ਬਾਅਦ ਚ ਬਚਾਵਾਂਗੇ, ਇੱਥੋਂ ਦੌੜੋ। ਇਸ ਤਰ੍ਹਾਂ ਦੀ ਉੱਥੇ ਸਥਿਤੀ ਬਣਾਈ ਗਈ। ਹੁਣ ਜਿਹੜਾ ਫੈਸਲਾ ਆਇਆ, ਫੈਸਲੇ ਦੇ ਨਾਲ ਜੱਜ ਨੇ 3 ਵਰਕਿਆਂ ਦਾ ਨੋਟ ਲਾਇਆ ਸਪੈਸ਼ਲ ਕਿ ਇਹਨਾਂ ਨੇ ਰੱਜ ਕੇ ਅਦਾਲਤ ਦੀ ਤੋਹੀਨ, ਤੇ ਉਹ ਹੁਣ ਜਿਹੜਾ 3 ਪੰਨਿਆਂ ਦਾ ਨੋਟ ਆ ਉਹ ਫੈਸਲੇ ਦੇ ਵਿੱਚ ਲੱਗ ਗਿਆ। ਯਾਨੀ ਇਹਦਾ ਮਤਲਬ ਇਹ ਹੈ ਕਿ ਜਿਹੜਾ ਫੈਸਲਾ ਆਇਆ ਫਰਜ਼ੀ ਮੁਕਾਬਲੇ ਦਾ, ਉਸ ਤੋਂ ਇਲਾਵਾ ਇੱਕ ਉਹਨਾਂ ਦਾ ਹੋਰ ਸ਼ਿਕਾਇਤ ਪੱਤਰ ਹੈ ਜਿਹੜਾ ਅਦਾਲਤ ਵੱਲੋਂ ਲਾਇਆ ਗਿਆ, ਉਹ ਕੇਸ ਦੇ ਨਾਲ ਅਟੈਚ ਹੋ ਗਿਆ। ਹੁਣ ਸਵਾਲ ਇਹ ਉੱਠਦਾ ਆ ਕਿ ਦੇਖੋ ਦੋਸ਼ੀ ਹੈ ਜਿਹਨੂੰ 4 ਦਿਨ 5 ਦਿਨ ਪਹਿਲਾਂ ਹੀ ਦੋਸ਼ੀ ਕਰਾਰ ਦੇ ਦਿੱਤਾ ਗਿਆ, ਕਿਉਂਕਿ ਇਹਨਾਂ ਦਾ ਫੈਸਲਾ ਜਿਹੜਾ ਉਹ ਆਉਂਦਾ 4 ਅਪ੍ਰੈਲ ਨੂੰ, ਤੇ ਇਹਨਾਂ ਦੀ ਸਜ਼ਾ ਜਿਹੜੀ ਹੈ ਉਹਦਾ ਐਲਾਨ ਹੋ ਗਿਆ ਸੀਗਾ 30 ਮਾਰਚ ਨੂੰ ਸ਼ਾਇਦ, ਕਿ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ, ਸਜ਼ਾ 4 ਨੂੰ ਸੁਣਾਈ ਜਾਏਗੀ। ਪੁਲਿਸ ਨੂੰ ਜਦੋਂ ਪਤਾ ਲੱਗ ਗਿਆ ਕਿ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਗਰਦਾਨ ਦਿੱਤਾ, ਸਿਰਫ ਸਜ਼ਾ ਸੁਣਾਉਣੀ ਹੈ, ਤਾਂ ਉੱਥੇ ਪ੍ਰਬੰਧ ਜਿਸ ਸਮੇਂ ਸੁਣਾਇਆ ਜਾਂਦਾ ਉਸ ਸਮੇਂ ਸਿਰਫ ਦੋਸ਼ੀ ਤੇ ਵਕੀਲ ਉਹ ਦੋਵੇਂ ਹੁੰਦੇ ਆ, ਬਹੁਤਾ ਲੋਕਾਂ ਨੂੰ ਉੱਥੇ ਵੜਨ ਨਹੀਂ ਦਿੰਦੇ। ਹਾਂ, ਸੁਣਵਾਈ ਦੇ ਦੌਰਾਨ ਉਹਨਾਂ ਦੇ ਨਾਲ ਦੇ ਜਾਂ ਜਿਹੜੇ ਉਹਨਾਂ ਨਾਲ ਜੁੜੇ ਲੋਕ ਆ ਉਹ ਜਾ ਸਕਦੇ ਆ, ਪਰ ਜਦੋਂ ਕੇਸ ਹੁਕਮ ਤੇ ਹੁੰਦਾ ਉਦੋਂ ਇਸ ਤਰੀਕੇ ਦੀ ਦਖਲਅੰਦਾਜ਼ੀ ਅੰਦਰ ਨਹੀਂ ਹੋਣ ਦਿੱਤੀ ਜਾਂਦੀ। ਫਿਰ ਉਹ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਇਹਨਾਂ ਦੇ ਨਾਲ ਆਏ ਸੀ ਉਹ ਕਿਸ ਤਰੀਕੇ ਨਾਲ ਅੰਦਰ ਚਲੇ ਗਏ, ਇਹ ਆਪਣੇ ਆਪ ਸਵਾਲ ਹੈ। ਇਹ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਉੱਥੋਂ ਦੀ ਯੂਪੀ ਪੁਲਿਸ ਦੀ ਉਹ ਉਜਾਗਰ ਕਰਦੀ ਹੈ ਕਿ ਇਹਨਾਂ ਨੇ ਇਸ ਕਰਕੇ ਢਿੱਲ ਮੱਠ ਦਿੱਤੀ ਹੋਈ ਸੀ ਕਿਉਂਕਿ ਉਹ ਪੁਲਿਸ ਵਾਲੇ ਸਨ। ਪੁਲਿਸ ਵਾਲੇ ਤੁਹਾਨੂੰ ਪਤਾ ਪੁਲਿਸ ਵਾਲਿਆਂ ਦੇ ਸਕੇ ਹੁੰਦੇ ਆ। ਸੋ ਇਹ ਜਿਹੜਾ ਮਾਮਲਾ ਹੈ ਮੇਰੇ ਖਿਆਲ ਦੇ ਨਾਲ ਦੋਸ਼ੀਆਂ ਤੇ ਤਾਂ ਜਿਹੜਾ ਉਹਨਾਂ ਨੇ ਫਾਈਲ ਕੀਤਾ ਹੀ ਕੀਤਾ ਨਾਲ ਇਸ ਆਫੈਂਸ ਨੂੰ, ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਉੱਥੇ ਆਏ ਸੀ ਹੁੱਲੜਬਾਜ਼ ਇਹਨਾਂ ਦੇ ਨਾਲ ਦੇ ਸਮਰਥਕ, ਉਹਨਾਂ ਤੇ ਵੀ ਕੇਸ ਜਿਹੜਾ ਹੈ ਦਰਜ ਕਰਨਾ ਬਣਦਾ ਸੀ ਕਿਉਂਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਤੋਹੀਨ ਕੀਤੀ ਹੈ ਉੱਥੇ ਅਦਾਲਤ ਦੇ ਵਿੱਚ। ਮੇਰੇ ਖਿਆਲ ਦੇ ਨਾਲ ਜਿਹੜੇ ਹੁਣ ਸਿੱਖ ਬੁੱਧੀਜੀਵ ਹੈ, ਸਿੱਖ ਆਗੂ ਹੈ, ਜਿਹੜੇ ਪੈਰਵਾਈ ਕਰਦੇ ਪਏ ਸੀ, ਉਹਨਾਂ ਨੂੰ ਸਬੂਤ ਹੋਰ ਇਕੱਠੇ ਕਰਨੇ ਚਾਹੀਦੇ ਆ। ਜੇ ਕੋਈ ਰਿਕਾਰਡਿੰਗ ਮਿਲ ਜਾਵੇ ਤਾਂ ਉਹ ਵੀ ਠੀਕ ਆ। ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਪਹਿਲਾਂ ਹੀ ਲਾਉਣੇ ਚਾਹੀਦੇ ਜਾ ਕੇ, ਕਿਉਂਕਿ ਇਹਨਾਂ ਨੇ ਹੁਣ ਬੂਹਾ ਖੜਕਾਉਣਾ ਹਾਈ ਕੋਰਟ ਦਾ, ਉੱਥੋਂ ਇਹਨਾਂ ਨੇ ਚੋਰ ਮੋਰੀ ਲੱਭਣੀ ਹੈ, ਤਾਂ ਇਹ ਚੀਜ਼ ਜਿਹੜੀ ਹੈ ਨਾਲ ਲੱਗ ਜਾਵੇ ਤਾਂ ਮੇਰੇ ਖਿਆਲ ਨਾਲ ਇਹਨਾਂ ਦੀ ਜ਼ਮਾਨਤ ਜਿਹੜੀ ਹਾਈ ਕੋਰਟ ਤੋਂ ਮਿਲਣੀ ਬੜੀ ਔਖੀ ਹੋ ਜਾਏ। ਜੀ ਜੀ ਜੀ। ਤੇ ਅਗਲੀ ਗੱਲ ਕਰੀਏ, ਅਮਰੀਕਾ ਨੇ ਖੋਲੀ ਭਾਰਤੀ ਪੁਲਿਸ ਦੀ ਪੋਲ, ਰਾਖੇ ਹੀ ਬਣੇ ਗੁਨਾਹਗਾਰ। ਇਹ
ਅਮਰੀਕਾ ਦੀ ਜਿਹੜੀ ਇੱਕ ਰਿਪੋਰਟ ਜਾਰੀ ਹੋਈ ਹੈ ਉਹਦੇ ਵਿੱਚ ਬੜਾ ਜਿਹੜਾ ਕੌੜਾ ਸੱਚ ਲਿਖਿਆ ਗਿਆ ਹੈ। ਕੌੜਾ ਸੱਚ ਇਸ ਕਰਕੇ ਹੈ ਕਿ ਕੁਝ ਸਾਨੂੰ ਸੱਚ ਹਜ਼ਮ ਕਰਨ ਹਾਲੇ ਲੇਦਾ ਸਾਨੂੰ ਉਹਦਾ ਬਣਾਉਣਾ ਆਇਆ ਨਹੀਂ ਗਾ। ਸਾਡਾ ਲੇਦਾ ਛੋਟਾ ਹੈ, ਸੱਚ ਸਾਨੂੰ ਬਚਦਾ ਨਹੀਂ ਗਾ। ਇਹਨਾਂ ਨੇ ਵੈਸੇ ਕਿਸੇ ਭਾਰਤੀ ਕਿਸੇ ਏਜੰਸੀ ਨੇ ਤਿਆਰ ਕੀਤੀ ਹੁੰਦੀ ਇਹੋ ਜਿਹੀ ਰਿਪੋਰਟ ਤੇ ਸਾਡੇ ਨੇਤਾਵਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਿਆਂ ਨੇ ਕਹਿਣਾ ਸੀ ਕੇਜਰੀਵਾਲ ਨੇ ਤਿਆਰ ਕਰ ਦਿੱਤੀ ਹੈ, ਇਹ ਰਾਹੁਲ ਗਾਂਧੀ ਨੇ ਤਿਆਰ ਕਰਵਾ ਦਿੱਤੀ, ਵਿਰੋਧੀਆਂ ਦੀ ਚਾਲ ਹੈ। ਇਹ ਅਮਰੀਕਾ ਦੇ ਅੱਗੇ ਬੋਲਦੇ ਨਹੀਂ ਹੈ, ਬਸ ਫਰਕ ਇਹੀ ਹੈ। ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਆਪਣੀ ਰਿਪੋਰਟ ਦੇ ਵਿੱਚ ਕਿ 2002 ਵਾਲੇ ਜਿਹੜੇ ਗੁਜਰਾਤ ਦੇ ਬੰਦੇ ਸੀਗੇ ਉਹ ਸਰਕਾਰ ਦੀ ਨਾਕਾਮੀ ਕਰਕੇ ਹੋਇਆ ਤੇ ਜਨਤਾ ਲਈ ਸਰਕਾਰ ਜਿਹੜੀ ਆ ਉਹ ਜਵਾਬਦੇਹ ਹੈ। ਇਸ ਤੋਂ ਇਲਾਵਾ ਇਹ ਲਿਖਿਆ ਗਿਆ ਹੈ ਕਿ ਜਿਹੜੀਆਂ ਉੱਥੋਂ ਦੀਆਂ ਸੁਰੱਖਿਆ ਫੋਰਸਿਸ ਨੇ ਯਾਨੀ ਭਾਰਤ ਦੀਆਂ ਉਹ ਵਾਧੂ ਨਿਆਇਕ ਹੱਤਿਆਵਾਂ ਯਾਨੀ ਜਿਹੜੀਆਂ ਹਿਰਾਸਤੀ ਮੌਤਾਂ ਔਰ ਬਲਾਤਕਾਰ ਤਸੀਹੇ ਇਹ ਸਾਰੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਹਨਨ ਹੈ ਉਹ ਇਹਨਾਂ ਸੁਰੱਖਿਆ ਫੋਰਸਾਂ ਵੱਲੋਂ ਕੀਤੇ ਜਾਂਦੇ ਆ। ਯਾਨੀ ਸੁਰੱਖਿਆ ਫੋਰਸਾਂ ਦੇ ਵਿੱਚੋਂ ਆ ਗਈਆਂ 48 ਏਜੰਸੀਆਂ, ਪੁਲਿਸ ਔਰ ਆਰਮੀ ਤਿੰਨੋਂ ਆ ਗਈਆਂ। ਜਦੋਂ ਇਸ ਤਰ੍ਹਾਂ ਦੀ ਰਿਪੋਰਟ ਆਉਂਦੀ ਹੈ ਤਾਂ ਇਹ ਤਿੰਨੇ ਆ ਗਈਆਂ ਫੋਰਸਿਸ, 48 ਫੋਰਸਿਸ ਆ ਗਈ, ਨਾਲ ਆ ਗਈਆਂ ਫੌਜਾਂ ਜਾਂ ਅਰਧ ਸੈਨਿਕ ਚਾਹੇ ਫੌਜ ਹੈ, ਔਰ ਨਾਲ ਆ ਗਈਆਂ ਸਾਡੀਆਂ ਪੁਲਿਸ ਫੋਰਸਿਸ। ਤਾਂ ਇਹਦੇ ਵਿੱਚ ਸਾਨੂੰ ਕੋਈ ਉਹ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਪੰਜਾਬ ਦੀ ਉਹ ਉਦਾਹਰਨ ਲੈ ਲੈਂਦੇ ਹਾਂ ਜਿੱਥੇ 1998 ਤੋਂ ਮਨੁੱਖੀ ਅਧਿਕਾਰ ਕਮਿਸ਼ਨ ਬਣਿਆ। ਜਿੰਨੀਆਂ ਅੱਜ ਤੱਕ ਇਤਿਹਾਸ 'ਚ ਸ਼ਿਕਾਇਤਾਂ ਉੱਥੇ ਗਈਆਂ ਉਹਦੀਆਂ 52-52% ਸਿਰਫ ਪੰਜਾਬ ਪੁਲਿਸ ਦੇ ਵਿਰੁੱਧ ਗਈਆਂ। ਜੇ ਫੌਜ ਦੀ ਗੱਲ ਕਰੀਏ ਜੰਮੂ ਕਸ਼ਮੀਰ ਦੇ ਵਿੱਚ ਹਾਲੇ ਪਰਸੋਂ ਦੀ ਘਟਨਾ ਹੈ ਨਾ, ਉਹਨਾਂ ਤੇ ਦੋਸ਼ ਲੱਗਦੇ ਪਏ ਕਿ ਕੁੜੀ ਨਾਲ ਛੇੜਛਾੜ ਕੀਤੀ ਇੱਕ ਜਵਾਨ ਨੇ। ਉਸ ਤੋਂ ਬਾਅਦ ਜਦੋਂ ਵਿਖਾਵਾ ਕੀਤਾ, ਵਿਖਾਵਾਕਾਰੀਆਂ ਤੇ ਸਿੱਧੀ ਫਾਇਰਿੰਗ ਕੀਤੀ, 4 ਉਹਦੇ 'ਚ ਨੌਜਵਾਨ ਮਾਰ ਦਿੱਤੇ ਗਏ। ਛੱਤੀਸਗੜ੍ਹ ਦੇ ਵਿੱਚ ਪੁਲਿਸ ਦਾ ਜਿਹੜਾ ਰੋਲ ਆ ਉਹ ਫੌਜ ਉੱਥੇ ਪਲੇ ਕਰਦੀ ਪਈ ਹੈ ਤੇ ਜਿਹੜਾ ਫੌਜ ਦਾ ਰੋਲ ਹੈ ਉਹ ਪੁਲਿਸ ਅਦਾ ਕਰਦੀ ਪਈ ਹੈ। ਜੰਗਲ ਦੇ ਵਿੱਚੋਂ ਆਦਿਵਾਸੀ ਜਿਹੜੇ ਪਖਾੜੇ ਜਾ ਰਹੇ ਆ, ਉੱਥੋਂ ਉਹਨਾਂ ਦੇ ਟਿਕਾਣੇ ਪੁੱਟੇ ਜਾ ਰਹੇ ਜ਼ਬਰਦਸਤੀ ਸਲਵਾ ਜੂਡਮ ਦੇ ਨਾਂ ਤੇ, ਆਪਰੇਸ਼ਨ ਗ੍ਰੀਨ ਹੰਟ ਦੇ ਨਾਂ ਤੇ, ਕਿਉਂਕਿ ਕਾਰਪੋਰੇਟ ਨੂੰ ਇਹਨਾਂ ਨੇ 101 ਸਮਝੌਤਾ ਜਿਹੜਾ ਸਾਈਨ ਕਰਕੇ ਦਿੱਤਾ ਹੋਇਆ ਕਿ ਤੁਸੀਂ ਇੱਥੇ ਖਣਿਜ ਆਪਦੇ ਬੇਖੌਫ ਹੋ ਕੇ ਕੱਢੋ, ਸਰਕਾਰ ਤੁਹਾਡੇ ਨਾਲ ਹੈ। ਸੋ ਉੱਥੇ ਫੌਜ ਹੈ ਜਿਹੜੀ ਉਹਨਾਂ ਨੂੰ ਖਦੇੜਨ ਲਈ ਸਭ ਹੱਦਾਂ ਬੰਨੇ ਟੱਪ ਗਈ ਹੈ। ਉੱਥੇ ਬਲਾਤਕਾਰ ਵੀ ਹੋ ਰਿਹਾ, ਉੱਥੇ ਪਿੰਡਾਂ ਨੂੰ ਅੱਗ ਵੀ ਲਾਈ ਜਾ ਰਹੀ ਹੈ, ਉੱਥੇ ਪੱਤਰਕਾਰਾਂ ਨੂੰ ਵੀ ਕਤਲ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਬੰਦੀ ਵੀ ਬਣਾਇਆ ਜਾ ਰਿਹਾ, ਔਰ ਉੱਥੇ ਸੋਨੀ ਸੋਰੀ ਵਰਗੀ ਜਿਹੜੀ ਸਮਾਜ ਸੇਵਿਕਾ ਦਾ ਮੂੰਹ ਵੀ ਕਾਲਾ ਕੀਤਾ ਜਾ ਰਿਹਾ। ਪਰ ਅਫਸੋਸ ਸਾਡਾ ਭਾਰਤੀ ਮੀਡੀਆ ਜਿਹੜਾ ਉਹ ਮੂਕ ਦਰਸ਼ਕ ਹੈ ਤੇ ਇੱਕਾ ਵਰਗੇ ਆ ਦੇਸ਼ ਹੈ, ਉਹ ਸਾਨੂੰ ਆਈਨਾ ਵਿਖਾ ਰਿਹਾ। ਸੋ ਇਸ ਆਈਨੇ ਨੂੰ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ ਕਿ ਸਾਡੀ ਸ਼ਕਲ ਕਿੰਨੀ ਭਿਆਨਕ ਹੈ। ਸਾਨੂੰ ਸੋਚਣਾ ਚਾਹੀਦਾ ਕਿ ਸਾਡੀ ਸ਼ਕਲ ਭਿਆਨਕ ਬਣੀ ਕਿਉਂ ਹੈ ਤੇ ਖਾਸ ਤੌਰ ਤੇ ਇਸ ਚਿਹਰੇ ਨੂੰ ਵੇਖ ਕੇ ਉਹਨਾਂ ਲੋਕਾਂ ਨੂੰ ਆਪਦੇ ਮੂੰਹ ਤੇ ਆਪ ਚਪੇੜਾਂ ਮਾਰਨੀਆਂ ਚਾਹੀਦੀਆਂ ਜਿਹੜੇ ਕਹਿੰਦੇ ਕਿ ਆਖੋ ਭਾਰਤ ਮਾਤਾ ਕੀ ਜੈ। ਜੇ ਇਹੋ ਜਿਹੇ ਸਿਸਟਮ ਦੇ ਵਿੱਚ ਤੁਸੀਂ ਕਿਸੇ ਧੱਕੇ ਨਾਲ ਜੈ ਖਵਾਉਂਦੇ ਹੋ ਤਾਂ ਜਿੰਨਾ ਫਿਰ ਉਹ ਕਰ ਰਹੇ ਨੇ, ਜੋ ਸੁਰੱਖਿਆ ਫੋਰਸਿਸ ਕਰ ਰਹੀਆਂ ਨੇ, ਉਸ ਤੋਂ ਵੱਡਾ ਧੱਕਾ ਫਿਰ ਤੁਸੀਂ ਕਰਾ ਰਹੇ ਨੇ। ਜੀ ਤੇ ਅਗਲੀ ਆਪਾਂ ਗੱਲ ਕਰੀਏ ਵੀ ਸਰਕਾਰੀ ਮੁਲਾਜ਼ਮਾਂ ਨੂੰ ਵੀ ਕਰਾਉਣੀ ਪਵੇਗੀ ਵਿਆਹ ਦੀ ਰਜਿਸਟ੍ਰੇਸ਼ਨ। ਦੇਖੋ ਜੀ, ਕੰਨ ਫੜਾਉਣੇ ਇਹਨਾਂ ਨੇ, ਖੱਬਿਓਂ ਫੜਾ ਦੇਣ ਸੱਜਿਓਂ ਫੜਾ ਦੇਣ, ਖੀਰੀ ਕੰਨ ਨੂੰ ਹੱਥ ਪਾਉਣਾ ਜੀ। ਮਤਲਬ ਇਹ ਹੈ ਕਿ ਕਿਸੇ ਤਰੀਕੇ ਦੇ ਨਾਲ ਬਸ ਜਿਵੇਂ ਮੈਂ ਅੱਗੇ ਇੱਕ ਦਿਨ ਤੁਹਾਨੂੰ ਗੱਲ ਸੁਣਾਈ ਸੀ ਕਿ ਕੀੜੀ ਹੁੰਦੀ ਹੈ ਨਾ ਜਿਹੜੀ ਉਹਨੇ ਖੁੱਡ ਹੀ ਲੱਭਣੀ ਹੈ। ਉਹਨੇ ਭਾਵੇਂ ਜਿਹੜੇ ਮਰਜ਼ੀ ਫੁੱਲ ਜਿਹੜੇ ਮਰਜ਼ੀ ਚਿੱਤਰ ਬਣੇ ਹੋਣ, ਉਹਨੇ ਖੁੱਡ ਨੂੰ ਵੇਖ ਕੇ ਤੇ ਖੁੱਡ ਦੇ ਵਿੱਚ ਵੜ ਜਾਣਾ। ਇਸੇ ਤਰ੍ਹਾਂ ਸਾਡੀ ਸਰਕਾਰ ਹੈ, ਸੂਬਾ ਸਰਕਾਰ ਹੈ, ਉਹਨੇ ਵੀ ਕੋਈ ਨਾ ਕੋਈ ਬਾਰੀ ਵੇਖਣੀ ਹੁੰਦੀ ਹੈ ਕਿ ਕਿਹੜੀ ਬਾਰੀ ਥਾਨੀ ਜਿਹੜੀ ਹੈ ਉਹ ਸੇਵਾ ਆ ਸਕੇ, ਕਿਉਂਕਿ ਸੇਵਾ ਦੇ ਨਾਂ ਤੇ ਬਹੁਤ ਕੁਛ ਆਉਂਦਾ ਹੈ ਨਾ, ਤਾਂ ਉਹ ਸੇਵਾ ਲਾਉਣ ਲਈ ਕੋਈ ਨਾ ਕੋਈ ਬਾਰੀ ਤਾਕੀ ਜਿਹੜੀ ਹੈ ਉਹ ਲੱਭਦੀ ਰਹਿੰਦੀ ਹੈ। ਉਹ ਪਹਿਲਾਂ ਇਹਨਾਂ ਨੇ ਕੀ ਕੀਤਾ ਸੀਗਾ ਕਿ ਵਿਆਹ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤੀ ਜੋੜਿਆਂ ਦੀ। ਪਹਿਲਾਂ ਆਪਣੇ ਇੱਥੇ ਵਿਆਹ ਰਜਿਸਟ੍ਰੇਸ਼ਨ ਦਾ ਕੋਈ ਬਹੁਤਾ ਪੰਗਾ ਨਹੀਂ ਸੀ। ਜਿਹੜੇ ਤੁਹਾਡੇ ਵਰਗੇ ਪ੍ਰਵਾਸੀ ਸੀ ਉਹਨਾਂ ਨੂੰ ਸਰਟੀਫਿਕੇਟ ਲੈਣਾ ਹੁੰਦਾ ਸੀਗਾ। ਆਮ ਜਿਹੜਾ ਬੰਦਾ ਇੱਥੇ ਰਹਿੰਦਾ ਸੀ ਉਹਦੇ ਲਈ ਮੈਰਿਜ ਸਰਟੀਫਿਕੇਟ ਕੋਈ ਜ਼ਰੂਰੀ ਨਹੀਂ ਸੀ। ਤੇ ਜਦੋਂ ਇਹ ਇੱਥੇ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਕਿ ਮੈਰਿਜ ਸਰਟੀਫਿਕੇਟ ਜਿਹੜਾ ਉਹ ਜ਼ਰੂਰੀ ਹੋਏਗਾ, ਹਰੇਕ ਜਗ੍ਹਾ ਕੰਮ ਆਏਗਾ, ਲਾਉਣਾ ਪਵੇਗਾ, ਔਰ ਜਿੰਨੀ ਦੇਰੀ ਹੋਏਗੀ ਉਦੋਂ ਦੁੱਗਣੇ ਦੇ ਹਿਸਾਬ ਨਾਲ, ਯਾਨੀ ਜੇ 5000 ਚ ਪਹਿਲਾਂ ਫੀਸ ਬਣਦਾ, ਜੇ ਉਹ ਦੇਰੀ ਹੋਏਗੀ 8 ਸਾਲਾਂ ਬਾਅਦ ਬਣਾਓਗੇ, 4 ਸਾਲਾਂ ਬਾਅਦ ਬਣਾਓਗੇ
ਤਾਂ ਉਹ ਦੁੱਗਣਾ ਤੁਹਾਡੇ ਤੋਂ ਚਾਰਜਸ ਲੈਣਗੇ। ਤਾਂ ਇਹ ਕੀ ਹੋਇਆ ਜੀ ਕਿ ਉਦੋਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਸਿੱਧੇ ਰੂਪ ਦੇ ਵਿੱਚ ਲੁੱਟ ਸ਼ੁਰੂ ਹੋ ਗਈ। ਸਰਕਾਰੀ ਫੀਸ ਤਾਂ ਜਿਹੜੀ ਹੈਗੀ ਸੀ, ਜਿਹੜੇ ਉੱਥੇ ਬਾਬੂ ਤੇ ਜਿਹੜੇ ਬੈਠੇ ਲੋਟੂ ਟੋਲੇ ਉਹਨਾਂ ਨੇ ਅੱਡ ਲੁੱਟ ਮਚਾ ਦਿੱਤੀ। ਇਹ ਹੁਣ ਪੰਜਾਬ ਦੀਆਂ ਤਹਿਸੀਲਾਂ 'ਚ ਆਮ ਖੱਜਲ ਖੁਆਰੀ ਦੇਖੀ ਜਾ ਸਕਦੀ ਹੈ ਕਿ ਉੱਥੇ 4-4 ਦਿਨ ਜਿਹੜੀ ਬਰਾਤ ਪਹਿਲਾਂ ਚੜ੍ਹਦੀ ਹੁੰਦੀ ਸੀ, ਉਹ ਦੁਬਾਰਾ ਬਰਾਤ ਸਾਰੀ ਬਣੀ ਠਣੀ ਉੱਥੇ ਤਹਿਸੀਲ 'ਚ ਲਾਈਨ 'ਚ ਲੱਗੀ ਪਈ ਹੁੰਦੀ ਹੈ ਕਿ ਕਦੋਂ ਵਿਆਹ ਦੁਬਾਰਾ ਹੋਵੇ। ਸੋ ਇਹੋ ਜਿਹਾ ਸਿਸਟਮ ਇੱਥੇ ਬਣਿਆ ਪਿਆ। ਹੁਣ ਉੱਥੋਂ ਲੋਕਾਂ ਤੋਂ ਜਿਹੜਾ ਪੈਸਾ ਆ ਗਿਆ, ਸਾਰੀਆਂ ਫੀਸਾਂ ਦੇ ਰੂਪ 'ਚ ਜਿਹੜੇ ਏਜੰਟ ਰੱਖੇ ਸੀ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿੱਤਾ। ਜਿਹੜੇ ਹੋਰ ਟੋਲੇ ਉੱਥੇ ਬੈਠੇ ਸੀ ਉਹਨਾਂ ਨੇ ਆਪਣਾ ਲੱਸੀ ਪਾਣੀ ਲੈ ਲਿਆ। ਹੁਣ ਜਦੋਂ ਲੋਕਾਂ ਵਾਲਾ ਕੰਮ ਪੱਕਾ ਹੋ ਗਿਆ, ਇਹਨਾਂ ਨੇ ਕਿਹਾ ਕਿ ਜੇਕਰ ਲੋਕ ਜਿਹੜੇ ਉਹ ਝੜ ਸਕਦੇ ਆ, ਜਿਹੜੇ ਸਾਡੇ ਕੋਲ ਮੋਟੀਆਂ ਤਨਖਾਹਾਂ ਲੈਂਦੇ ਸੁੱਕੇ ਕਿਉਂ ਜਾਣ, ਇਹਨਾਂ ਨੂੰ ਵੀ ਲਿਆਓ ਇੱਧਰ। ਤਾਂ ਇਹਨਾਂ ਨੇ ਜਿਹੜੇ ਆਪਣੇ ਕਰਮਚਾਰੀ ਸੀਗੇ ਇਹਨਾਂ ਨੂੰ ਕਿਹਾ ਕਿ ਤੁਸੀਂ ਵੀ ਆ ਜਾਓ, ਤੁਸੀਂ ਵੀ ਕਰਾਓ ਵਿਆਹ ਰਜਿਸਟਰਡ। ਤੇ ਹੁਣ ਜਿਹੜੇ ਇਹ ਸਰਕਾਰੀ ਕਰਮਚਾਰੀ, ਸਰਕਾਰੀ ਬਾਬੂ ਆ ਜਿਹੜੇ, ਇਹਨਾਂ ਲਈ ਵੀ ਸਰਟੀਫਿਕੇਟ ਜ਼ਰੂਰੀ ਕਰ ਦਿੱਤਾ। ਭਾਵੇਂ ਬਾਬੂ ਕੋਈ 35 ਸਾਲ ਪਹਿਲਾਂ ਵਿਆਹ, ਉਹਨੂੰ ਵੀ ਕਰ ਦਿੱਤਾ ਕਿ ਭਾਈ ਤੂੰ ਵੀ ਕਰਾ ਵਿਆਹ ਰਜਿਸਟਰਡ, ਦੁਬਾਰਾ ਤੂੰ ਵੀ ਇੱਕ ਵਾਰੀ ਜਿਹੜੇ ਆ ਉਹ ਕੋਰਟ ਦੇ ਚੱਕਰ ਲੈ ਤੇ ਨਾਲੇ ਉੱਥੇ ਵਿਆਹ ਇੱਕ ਵਾਰੀ ਫੇਰ ਵੇਖ। ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜੇ ਸਰਕਾਰੀ ਬਾਬੂ ਹੈ ਜਿਹੜੇ ਉਹ ਇਸ ਤਰ੍ਹਾਂ ਕਰਨਗੇ ਤਾਂ 2800 ਰੁਪਇਆ ਉਹਨਾਂ ਨੂੰ ਸਰਕਾਰੀ ਫੀਸ ਵਜੋਂ ਮੱਥਾ ਟੇਕਣਾ ਪਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਨਹੀਂ ਕਰੇਗਾ ਉਹਨੂੰ 5000 ਭਰਨਾ ਪਵੇਗਾ ਜੇ ਕੋਈ ਲੇਟ ਫੀਟ ਹੁੰਦਾ। ਸੋ ਇਸ ਤਰ੍ਹਾਂ ਦੀ ਇੱਕ ਇਹਨਾਂ ਨੇ ਵਿਉਂਤਬੰਦੀ ਕੀਤੀ ਹੈ ਔਰ ਦੱਸਦੇ ਆ ਕਿ 150 ਕਰੋੜ ਰੁਪਇਆ ਜਿਹੜਾ ਉਹ ਇਕੱਲਾ ਸਰਕਾਰੀ ਬਾਬੂਆਂ ਤੋਂ ਇਕੱਠਾ ਹੋ ਜਾਏਗਾ। ਪਰ ਸਰਕਾਰੀ ਬਾਬੂਆਂ ਤੋਂ ਕੀ, ਉਹ ਸਰਕਾਰੀ ਬਾਬੂਆਂ ਤੋਂ ਕੀ ਹੈ, ਉਹ 4 ਦਿਨ ਕੁਹਾੜਾ ਜਿਹੜਾ ਹੋਰ ਤਿੱਖਾ ਕਰ ਲੈਣਗੇ। ਅੰਤ ਜਿਹੜਾ ਭਾਰ ਤਨਿਆਂ ਤੇ ਪੈ ਜਾਣਾ ਫਿਰ। ਜੀ ਤੇ ਅਗਲੀ ਆਪਾਂ ਜੇ ਗੱਲ ਕਰੀਏ ਵੀ ਜੱਸੀ ਜਸਰਾਜ ਨੇ ਛੋਟੇਪੁਰ ਨੂੰ ਵੰਗਾਰਿਆ, ਇਹ ਪਹੁੰਚੇ ਹੋਏ ਸੀ ਉੱਥੇ ਪੰਡਾਲ 'ਚ ਆਰਾਮ ਨਾਲ ਬੈਠੇ ਸੀ। ਦੇਖ ਲਓ, ਵੈਸੇ ਇੱਕ ਵਿਲੱਖਣ ਰੀਤ ਆਮ ਆਦਮੀ ਪਾਰਟੀ ਵਾਲਿਆਂ ਨੇ ਕਾਇਮ ਕਰ ਦਿੱਤੀ ਹੈ ਜੀ। ਪਾਰਟੀ 'ਚੋਂ ਬੰਦਾ ਕੱਢਿਆ ਹੋਵੇ ਤੇ ਫਿਰ ਵੀ ਉਹ ਪੰਡਾਲ ਦੇ ਵਿੱਚ ਬੈਠਾ ਰਹੇ, ਨਹੀਂ ਤੇ ਆਮ ਤੌਰ ਤੇ ਜਿਹੜਾ ਪਾਰਟੀ 'ਚੋਂ ਕੱਢਿਆ ਜਾਂਦਾ ਹੈ ਉਹ ਪਾਰਟੀ ਦਾ ਜਲੂਸ ਕੱਢ ਦਿੰਦਾ। ਜਗਮੀਤ ਸਿੰਘ ਬਰਾੜ ਵੀ ਉਸੇ ਦਿਨ ਦੀ ਹੋਈ ਗੱਲ ਆ। ਜਗਮੀਤ ਸਿੰਘ ਬਰਾੜ ਨੇ ਜਲੂਸ ਕੱਢ ਦਿੱਤਾ ਉਹਨਾਂ ਦਾ, ਵੱਡੇ ਅਖਬਾਰਾਂ 'ਚ ਇੰਟਰਵਿਊ ਦੇ ਕੇ। ਉਹਨੇ ਉਹ ਕਿਹੜੀ ਗੱਲ ਸੀ ਜਿਹੜੀ ਨਹੀਂ ਕਹੀ ਕਾਂਗਰਸੀਆਂ ਬਾਰੇ, ਪਰ ਇਹ ਬੰਦਾ ਕਮਾਲ ਦਾ ਨਿਕਲਿਆ ਕਿ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਵੀ ਪੰਡਾਲ 'ਚ ਜਾ ਕੇ ਬੈਠਾ ਸੀ। ਪਰ ਪੰਡਾਲ 'ਚ ਬੈਠਾ ਹੀ ਨਹੀਂ, ਪੰਡਾਲ ਤੋਂ ਬਾਅਦ ਜਦੋਂ ਸਭਾ ਜਿਹੜੀ ਉੱਠ ਗਈ ਉਸ ਤੋਂ ਬਾਅਦ ਸਵੇਰੇ ਸ਼ੁਰੂ ਹੋ ਗਿਆ ਜਿਵੇਂ ਡੁੱਕਰ ਬਾਈ ਦਾ ਅੰਦਾਜ਼ ਆ। ਤੇ ਇਹਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਜੋ ਮੈਨੂੰ ਕੱਢਿਆ ਗਿਆ ਅਸੀਂ ਨੇ ਬਹੁਤ ਗਲਤ ਢੰਗ ਨਾਲ ਕੱਢਿਆ, ਮੇਰੇ ਨਾਲ ਸਾਜ਼ਿਸ਼ ਹੋਈ ਹੈ। ਸਾਜ਼ਿਸ਼ ਦੇ ਵਿੱਚ ਮੈਨੂੰ ਨਹੀਂ ਪਤਾ ਕੌਣ ਸ਼ਾਮਲ ਹੈ। ਖਾਸ ਤੌਰ ਤੇ ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਤੇ ਨਿਸ਼ਾਨਾ ਜ਼ਰੂਰ ਕੀਤਾ। ਕਹਿੰਦੇ ਕਿ ਸੁੱਚਾ ਸਿੰਘ ਛੋਟੇਪੁਰ ਕਿੰਨਾ ਕੁ ਸਹੀ ਹੈ, ਇੱਕ ਸਰਵੇਖਣ ਕਰਵਾ ਲਓ। ਜਦੋਂ ਸਰਵੇਖਣ ਆਏਗਾ ਸਾਹਮਣੇ, ਤੁਸੀਂ ਸੋਸ਼ਲ ਸਾਈਟ ਤੇ ਕਿਸੇ ਸਰਵੇਖਣ ਕਰ ਲਓ, ਇੰਟਰਨੈਟ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਲੋਕ ਕਿਹਨੂੰ। ਔਰ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਪਾਰਟੀ ਸਾਡੇ ਕਰਕੇ ਆ, ਅਸੀਂ ਪਾਰਟੀ ਕਰਕੇ ਨਹੀਂ ਆ ਜੀ। ਸੋ ਇੰਨਾ ਕੁਛ ਉਹ ਬੋਲ ਵੀ ਗਏ। ਹਾਲੇ ਕਹਿੰਦੇ ਕਿ ਮੈਂ ਪਾਰਟੀ ਪ੍ਰਤੀ ਵਫਾਦਾਰ ਹਾਂ, ਯਾਨੀ ਡਾਢੀ ਮਾਰਦਾ ਹੈ, ਮਾਰਨ ਵਾਲੇ ਰੋਣ ਵੀ ਨਹੀਂ ਦਿੰਦਾ। ਮਾਰ ਕੇ ਰੋਣ ਵੀ ਨਹੀਂ ਦੇ ਰਹੇ। ਉਹ ਉਹਨਾਂ ਦਾ ਆਪਣਾ ਅੰਦਾਜ਼ ਹੈ। ਸਭ ਕੁਛ ਕਹਿ ਕੇ ਵੀ ਉਹ ਅਣਜਾਣ ਬਣ ਗਏ ਕਿ ਮੈਂ ਕੁਛ ਨਹੀਂ ਕਹਿਣਾ। ਅਰਵਿੰਦ ਕੇਜਰੀਵਾਲ ਨਾਲ ਜਾਂ ਪਾਰਟੀ ਨਾਲ ਮੇਰਾ ਜਿਹੜਾ ਲਗਾਵ ਹੈ ਉਹ ਬਾਅਦ ਦਸਤੂਰ ਬਣਿਆ ਰਹੇਗਾ। ਪਰ ਇੱਥੇ ਹੁਣ ਇਹੀ ਹੈ ਕਿ ਜੇਕਰ ਤੁਸੀਂ ਪਾਰਟੀ ਤਿਆਰ ਕਰਦੇ ਹੋ ਤੇ ਫਿਰ ਤੁਹਾਨੂੰ ਅਨੁਸ਼ਾਸਨ ਪਹਿਲਾਂ ਪਾਲਣਾ ਚਾਹੀਦਾ ਸੀ। ਜੇ ਪਹਿਲਾਂ ਨਹੀਂ, ਹੁਣੀ ਘੱਟੋ ਘੱਟ ਥੋੜਾ ਜਿਹਾ ਅਨੁਸ਼ਾਸਨ ਦਿਖਾਓ। ਆਪਣੀਆਂ ਜਿਹੜੀਆਂ ਕੁਛ ਹੈ ਆਪ ਨੰਗੀਆਂ ਨਾ ਕਰੋ। ਪਰ ਇੱਕ ਚੀਜ਼ ਜਿਹੜੀ ਹੈ ਉਹ ਸਾਫ਼ ਹੋ ਗਈ ਕਿ ਜੱਸੀ ਜਸਰਾਜ ਨੂੰ ਜੇ ਕਿਸੇ ਨੇ ਕੱਢਿਆ ਤਾਂ ਉਹਦਾ ਨਾਂ ਉਹਨੇ ਗੱਲੀ ਬਾਤੀ ਅੱਜ ਲੈ ਦਿੱਤਾ। ਜਿਹਨੇ ਕਢਾਇਆ ਅੱਗੇ ਲੱਗੇ ਉਹਦਾ ਨਾਂ ਉਹ ਗੱਲੀ ਬਾਤੀ ਲੈ ਗਿਆ। ਯਾਨੀ ਇਹ ਸਿਧਾਂਤਾਂ ਅਸੂਲਾਂ ਦੀ ਲੜਾਈ ਨਹੀਂ ਸੀ, ਇੱਥੇ ਲੜਾਈ ਸੀ ਹੈਂਕਰ ਦੀ। ਇੱਕ ਬੰਦਾ ਇਹਨੂੰ ਥੱਲੜੇ ਹਾਲ ਹੀ ਜਿਉਣਾ ਚਾਹੁੰਦਾ ਸੀ, ਪਰ ਇਹ ਅੱਗੋਂ ਉਹਨੂੰ ਢੁੱਡ ਮਾਰਦਾ ਸੀ ਕਿ ਜਾ ਤੈਨੂੰ ਮੈਂ ਆਪਣਾ ਸਾਈਂ ਨਹੀਂ ਮੰਨਦਾ। ਬਸ ਆਹੀ ਲੜਾਈ ਸੀ ਜੀ। ਸੋ ਇਹ ਤਾਂ ਇੱਕ ਲੜਾਈ ਸੀਗੀ ਤੇ ਹੋਰ ਵੀ ਕਾਫੀ ਕੁਛ ਅੰਦਰ ਖਾਤੇ ਚੱਲੀ ਜਾ ਰਿਹਾ ਹੋਊਗਾ ਇਹਦਾ ਮਤਲਬ ਆਮ ਆਦਮੀ ਪਾਰਟੀ 'ਚ। ਦੇਖੋ, ਜਿਹੜਾ ਇੱਥੇ ਵਾਗਡੋਰ ਸੰਭਾਲ ਰਿਹਾ, ਕਪਤਾਨ ਸੰਭਾਲ ਰਿਹਾ, ਉਹ ਕਿਤੇ ਨਾ ਕਿਤੇ ਖਿਡਾਰੀਆਂ ਦੇ ਵਿੱਚ ਇੰਨਾ ਲੋਕਪ੍ਰਿਯ ਨਹੀਂ ਹੈ, ਇੰਨਾ ਉਹ ਪਸੰਦ ਨਹੀਂ ਹੈ ਉਹਨਾਂ ਦੀ ਪਹਿਲੀ। ਪਰ ਕੀ ਕਰਨ, ਉਹ ਕਪਤਾਨ ਆ
ਇਸ ਕਰਕੇ ਜੇ ਉਹ ਨਹੀਂ ਖੇਡਣਗੇ ਉਹਦੇ ਥੱਲੇ ਲੱਗ ਕੇ ਤੇ ਫਿਰ ਉਹ ਟੀਮ 'ਚ ਨਹੀਂ ਹੋਣਗੇ। ਕੋਈ ਚੀਜ਼ ਹੈ ਨਾ, ਯਾਨੀ ਕਪਤਾਨ ਜਿਹੋ ਜਿਹਾ ਮਰਜ਼ੀ ਹੋਵੇ, ਬੋਝਲ ਹੋਵੇ, ਚਾਹੇ ਟੀਮ 'ਚ ਬੋਝ ਹੀ ਬਣਿਆ ਹੋਵੇ, ਪਰ ਉਹਨੂੰ ਧੋਣਾ ਪੈਂਦਾ ਟੀਮ ਨੂੰ। ਕਪਤਾਨ ਹੁੰਦਾ। ਅਰਜਨ ਰਾਣਾ ਤੁੰਗਾ ਸੀਗਾ ਸ਼੍ਰੀਲੰਕਾ ਦਾ ਕਪਤਾਨ, ਉਹ ਮਸਾਂ ਹੀ ਭੱਜਦਾ ਹੁੰਦਾ ਸੀਗਾ, ਮਸਾਂ ਹੀ ਭੱਜਦਾ ਹੁੰਦਾ, ਪਰ ਉਹ ਟੀਮ ਤਾਂ ਬਣਿਆ ਰਿਹਾ ਤੇ ਟੀਮ ਨੂੰ ਉਹਨੇ ਵਰਲਡ ਚੈਂਪੀਅਨ ਵੀ ਬਣਾ ਦਿੱਤਾ ਸੀ। ਪਰ ਕਿਸੇ ਸਮੇਂ ਉਹ ਸ਼੍ਰੀਲੰਕਾ ਵਾਲੇ ਖਿਡਾਰੀ ਕਹਿੰਦੇ ਸੀ ਕਿ ਇਹਦੇ ਨਾਲ ਕਪਤਾਨ ਬਣਾਉਣ ਨਾਲੋਂ ਸਾਡੇ ਕੋਈ ਗੱਲ ਕੋਈ ਘੱਟ ਬੱਚਾ ਬਣ ਦਿਓ। ਜੀ ਤੇ ਅਗਲੀ ਗੱਲ ਕਰੀਏ, ਅਸਾਮ ਦੇ ਵਿੱਚ ਗਾਇਬ ਹੋਇਆ 300 ਕਰੋੜ ਦਾ ਸੋਨਾ, ਕੇਂਦਰ ਤੋਂ ਜਵਾਬ ਤਲਬੀ। ਇਹ ਬੜੀ ਆਪਣੇ ਆਪ ਦੇ ਵਿੱਚ ਘਟਨਾ ਜਿਹੜੀ ਦਿਲਚਸਪ ਆ। ਅਸਾਮ ਦੇ ਵਿੱਚ ਇਹ ਸੋਨਾ 300 ਕਰੋੜ ਦਾ ਸੀਗਾ। 300 ਕਰੋੜ ਦਾ ਸੋਨਾ ਦੇਖ ਲਓ ਕਿ ਕਿੰਨਾ ਹੋਏਗਾ ਤੇ ਉਸ ਪੈਸੇ ਦੇ ਨਾਲ ਕਿੰਨਾ ਕੁਛ ਕੀਤਾ ਜਾ ਸਕਦਾ। ਅਸਲ ਦੇ ਵਿੱਚ ਕੀ ਹੈ ਕਿ ਅਸਮ ਜਿਹੜਾ ਆ, ਜਿਵੇਂ ਆਪਾਂ ਅੱਗੇ ਗੱਲ ਕੀਤੀ, ਜੰਮੂ ਕਸ਼ਮੀਰ, ਛੱਤੀਸਗੜ੍ਹ, ਅਸਮ, ਨਾਗਾਲੈਂਡ, ਬਿਹਾਰ ਦਾ ਕੁਛ ਹਿੱਸਾ ਜਾਂ ਉੱਤਰਾਖੰਡ ਦਾ ਕੁਛ ਹਿੱਸਾ, ਇਹ ਵੀ ਗੜਬੜੀਆਂ ਤੋਂ ਪ੍ਰਭਾਵਿਤ ਇਲਾਕੇ ਆ। ਅਸਮ ਦੇ ਵਿੱਚ ਬੋਡੋਲੈਂਡ ਲੈਂਡ ਦੀ ਜਿਹੜੀ ਮੰਗ ਨੂੰ ਲੈ ਕੇ ਉੱਥੇ ਵੀ ਸੰਘਰਸ਼ ਕਰਦੇ ਪਏ ਆ ਬੋਡੋ ਅੱਤਵਾਦੀ ਜਿਹਨਾਂ ਨੂੰ ਬੋਲਿਆ ਜਾਂਦਾ। ਤਾਂ ਉਹਨਾਂ ਦਾ ਬੜਾ ਜ਼ੋਰ ਆ ਅਸਮ ਦੇ ਖਾਸ ਤੌਰ ਤੇ ਦੱਖਣੀ ਇਲਾਕਿਆਂ ਦੇ ਵਿੱਚ, ਤੇ ਉਹਨਾਂ ਨੂੰ ਪੈਸੇ ਦੇਣ ਲਈ ਕੁਝ ਕਾਰੋਬਾਰੀ, ਕੁਝ ਸੰਗਠਨਾਂ ਨੇ, ਜਿਹੜੇ ਅਮੀਰ ਲੋਕ ਸੀਗੇ, ਉਹਨਾਂ ਨੇ ਉਗਰਾਹੀ ਕੀਤੀ 300 ਕਰੋੜ ਦੀ। ਪਰ ਉਹਨਾਂ ਨੇ ਅੱਤਵਾਦੀਆਂ ਨੇ ਕਿਹਾ ਕਿ ਅਸੀਂ ਪੈਸਾ ਨਹੀਂ ਲੈਣਾ, ਸਾਨੂੰ ਸੋਨੇ ਦੇ ਰੂਪ 'ਚ ਦਿਓ ਜੀ। ਤਾਂ ਇਹਨਾਂ ਨੇ ਕੁਝ ਹਥਿਆਰਾਂ ਦਾ ਪ੍ਰਬੰਧ ਕਰ ਲਿਆ, ਕੁਝ ਸੋਨਾ ਜਿਹੜਾ ਉਹ 300 ਕਰੋੜ ਦਾ ਇਕੱਠਾ ਕਰਕੇ ਇੱਕ ਚਾਹ ਵਾਲੇ ਬਾਗ 'ਚ ਨੱਪ ਦਿੱਤਾ। ਹੋਇਆ ਕਿ ਜਿਹੜਾ ਉਹ ਇੱਕ ਬੰਦਾ ਸੀਗਾ, ਜਿਹੜਾ ਆਗੂ ਸੀਗਾ, ਉਹਦਾ ਜਿਹੜਾ ਸੀ ਨਾਂ ਉਹਦਾ ਭੱਟਾਚਾਰੀਆ ਸੀਗਾ, ਸ਼ਾਇਦ ਮੁਰਗਲ ਭੱਟਾਚਾਰੀਆ। ਤਾਂ ਉਹਨੇ ਕੀ ਕੀਤਾ ਕਿ ਜੀ ਜਦੋਂ ਨੱਪ ਕੇ ਘਰੇ ਆ ਗਿਆ, ਘਰੇ ਆਏ ਤੋਂ ਦੂਜੇ ਦਿਨ ਉਹਨੂੰ ਮਕਾਨ ਦੇ ਵਿੱਚ ਉਹਦੇ ਸਣੇ ਟੱਬਰ ਸਾੜ ਦਿੱਤਾ ਜਾਂਦਾ ਜਿਸ ਵੇਲੇ। ਤਾਂ ਉਹ ਇੱਥੇ ਇੱਕ ਜਿਹੜਾ ਅਧਿਕਾਰੀ ਸੀ, ਖੁਫੀਆ ਅਧਿਕਾਰੀ ਡਿਊਟੀ ਤੇ ਲੱਗਾ ਸੀ, ਉਹਨੇ ਇਨਵੈਸਟੀਗੇਸ਼ਨ ਕੀਤੀ, ਜਾਂਚ ਕੀਤੀ। ਉਹਦਾ ਨਾਂ ਆ ਮਨੋਜ ਕੌਸ਼ਲ, ਉਸ ਅਧਿਕਾਰੀ ਦਾ। ਉਹਨੇ ਉਹ ਜਗ੍ਹਾ ਲੱਭ ਲਈ ਕਿ ਇਸ ਜਗ੍ਹਾ ਤੇ ਸੋਨਾ ਨੱਪਿਆ ਤੇ ਇਹਦੇ ਕਰਕੇ ਹੀ ਇਹਦਾ ਕਤਲ ਹੋਇਆ। ਉਹਨੇ ਨਿਸ਼ਾਨਦੇਹੀ ਕਰ ਲਈ ਕਿ ਇਸ ਜਗ੍ਹਾ ਤੇ ਸੋਨਾ। ਉਹਨੇ ਫੌਜ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਕਿ ਭਾਈ ਇਸ ਕੰਮ ਲਈ ਇਹਨਾਂ ਬੰਦਿਆਂ ਵੱਲੋਂ ਇੰਨਾ ਸੋਨਾ ਇਕੱਠਾ ਕਰਕੇ ਫਲਾਂ ਜਗ੍ਹਾ ਤੇ ਨੱਪਿਆ ਗਿਆ। ਯਾਨੀ ਮਨੋਜ ਕੌਸ਼ਲ ਨੇ ਆਪਣਾ ਫਰਜ਼ ਜਿਹੜਾ ਪੂਰਾ ਨਿਭਾ ਦਿੱਤਾ। ਪਰ ਹੋਇਆ ਕੀ ਕਿ ਫੌਜ ਨੇ ਇਹ ਗੱਲ ਕਹੀ, ਇਹਨੇ 30 ਅਪ੍ਰੈਲ ਨੂੰ ਸ਼ਾਇਦ ਸੂਚਨਾ ਦਿੱਤੀ ਹੈ, 30 ਮਈ ਨੂੰ ਇਹ ਮਨੋਜ ਕੌਸ਼ਲ ਨੇ, ਤੇ ਫੌਜ ਵਾਲਿਆਂ ਨੇ ਕਿਹਾ ਵੀ ਤੁਸੀਂ 2 ਦਿਨ ਰੁਕ ਜਾਓ, 4 ਤਰੀਕ ਨੂੰ ਆਪਾਂ ਰਾਤ ਨੂੰ ਉੱਥੋਂ ਜਾ ਕੇ ਸੋਨਾ ਕੱਢ ਲੈਂਦੇ, ਫੌਜ ਦੇ ਅਧਿਕਾਰੀਆਂ ਨੇ ਕਿਹਾ। ਪਰ ਹੋਇਆ ਕੀ, ਉਸ ਤੋਂ ਪਹਿਲਾਂ ਹੀ ਇਹਦੇ ਨਾਲ ਜਿਹੜੇ ਅਧਿਕਾਰੀ ਸੀ ਉਹਨਾਂ ਚੋਂ ਕਿਸੇ ਨੇ ਸੂਚਨਾ ਲੀਕ ਕਰ ਦਿੱਤੀ। ਜਦੋਂ ਇਹ 4 ਨੂੰ ਸੋਨਾ ਕੱਢਣ ਜਾਂਦੇ ਉੱਥੇ ਕੱਖ ਵੀ ਨਹੀਂ, ਯਾਨੀ ਅਧਿਕਾਰੀਆਂ ਦੀ ਮਿਹਰਬਾਨੀ ਦੇ ਨਾਲ ਉਹ 300 ਕਰੋੜ ਦਾ ਜਿਹੜਾ ਖਜ਼ਾਨਾ ਸੀ ਉਹ ਪਤਾ ਨਹੀਂ ਕਿਹੜੇ ਰਾਹ ਪੈ ਗਿਆ। ਉਸੇ ਮਨੋਜ ਕੌਸ਼ਲ ਨੇ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਪਹਿਲਾਂ ਨੇ ਰੌਲਾ ਪਾਇਆ, ਆਪਣੇ ਅਧਿਕਾਰੀਆਂ ਨੂੰ ਦੱਸਿਆ, ਵਿਭਾਗ ਨੂੰ ਦੱਸਿਆ, ਕਿਸੇ ਨੇ ਗੱਲ ਨਹੀਂ ਸੁਣੀ, ਕਿਉਂਕਿ ਸਾਰਾ ਉੱਥੇ ਜਿਹੜਾ ਟੋਲਾ ਸੀ ਉਹ ਮਿਲਿਆ ਹੋਇਆ ਸੀ। ਅੰਤ ਉਹ ਅਦਾਲਤ 'ਚ ਗਿਆ, ਅਦਾਲਤ 'ਚ ਜਾ ਕੇ ਨੇ ਕਹਾਣੀ ਦੱਸੀ। ਹੁਣ ਇਹ 2 ਸਾਲ ਪਹਿਲਾਂ ਦੀ ਗੱਲ ਹੈ, 2014 ਦੀ ਗੱਲ ਹੈ, ਜਦੋਂ ਮੋਦੀ ਸਰਕਾਰ ਜਿਹੜੀ ਆਈ ਸੀ। ਤਾਂ ਹੁਣ ਉਹ ਸੁਪਰੀਮ ਕੋਰਟ ਨੇ ਇਹਨਾਂ ਨੂੰ ਨੋਟਿਸ ਕੱਢ ਦਿੱਤਾ ਕਿ ਭਾਈ ਆਓ ਜਰਾ ਦੱਸੋ, ਉਹ ਜਿਹੜਾ ਸੋਨਾ ਸੀ ਉਹਦੇ ਨਾਲ ਗਹਿਣਾ ਗੱਟਾ ਕਿੰਨੇ ਬਣਾਇਆ, ਜਰਾ ਸਾਰੇ ਕੱਢੋ ਸਾਹਮਣੇ। ਹੁਣ ਪਤਾ ਲੱਗੇਗਾ ਅੱਗੇ ਕਿ ਕਿੰਨੇ ਛੱਲਾ ਬਣਾਇਆ, ਕਿੰਨੇ ਕੰਨ ਦੀਆਂ ਵਾਲੀਆਂ ਬਣਾਈਆਂ ਤੇ ਕਿਹੜਾ ਹੱਥ ਦਾ ਕੜਾ ਬਣਾਈ ਸਕਦਾ। ਜੀ ਇਹ ਤਾਂ ਬਾਅਦ 'ਚ ਹੀ ਪਤਾ ਲੱਗੂ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਕਤਲ ਕਰਕੇ ਸੈਲਫੀ ਪਾਉਣ ਵਾਲੇ ਮੁੰਡੇ ਹੁਣ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਵੰਬਰ 2015 ਦੇ ਵਿੱਚ ਇੱਕ ਬੜੀ ਘਟਨਾ ਮਸ਼ਹੂਰ ਹੋਈ ਸੀ ਬਰਨਾਲੇ ਇਲਾਕੇ। 2 ਮਿੱਤਰਾਂ ਨੇ ਆਪਣਾ ਤੀਜਾ ਮਿੱਤਰ ਮਾਰ ਦਿੱਤਾ ਸੀਗਾ, ਛੋਟੀ ਜਿਹੀ ਗੱਲ ਤੋਂ, ਤਾਸ਼ ਖੇਡਦੇ ਲੜੇ ਸੀ ਜੀ। ਉਹਦੇ ਵਿੱਚ ਇੱਕ ਇਹ ਜਿਹੜਾ ਜਸ਼ਨਦੀਪ ਸੀ, ਇਹ ਨਾਬਾਲਗ ਸੀ, ਇਹਨੂੰ ਉਹਨਾਂ ਨੇ ਕੱਢ ਦਿੱਤਾ ਕੇਸ 'ਚ। ਇਹਨਾਂ ਨੇ ਕੀ ਕੀਤਾ ਸੀ, ਜਦੋਂ ਕਤਲ ਕੀਤਾ ਉਦੋਂ ਕਤਲ ਕਰਨ ਤੋਂ ਬਾਅਦ ਇੱਕ ਦੋਵਾਂ ਨੇ ਸੈਲਫੀ ਲਈ ਇਕੱਠਿਆਂ ਨੇ, ਤੇ ਲਿਖ ਕੇ ਬਕਾਇਦਾ ਉਹ ਸੈਲਫੀ ਪਾਈ। ਕਤਲ ਕਰਨ ਤੋਂ ਬਾਅਦ ਪੁਲਿਸ ਹਿਰਾਸਤ 'ਚ ਆਉਣ ਤੋਂ ਪਹਿਲਾਂ ਸੈਲਫੀਆਂ ਪਾਉਂਦੇ ਰਹੇ, ਔਰ ਉਹ ਸੈਲਫੀ ਬੜੀ ਚਰਚਿਤ ਹੋਈ ਸੀ।
ਲੋਕਾਂ ਨੇ ਬੜੀ ਫਿੱਟ ਲਾਂਤ ਕੀਤੀ ਸੀ, ਕਿਉਂਕਿ ਦੋਵੇਂ ਹੌਲੀ ਜਿਹੀ ਉਮਰ ਦੇ ਸਨ, ਪਰ ਦੋਵੇਂ ਆਪਣੇ ਆਪ ਨੂੰ ਬੜੇ ਉੱਥੇ ਡਾਕੂਆਂ ਦੇ ਵਾਰਸ ਕਹਾ ਰਹੇ ਸੀਗੇ, ਯਾਨੀ ਜਿੱਦਾਂ ਬਹੁਤ ਪ੍ਰੋਫੈਸ਼ਨਲ ਕਾਤਲ ਹੁੰਦੇ ਆ। ਤਾਂ ਲੋਕਾਂ ਨੇ ਬੜੀ ਫਿੱਟ ਲਾਂਤ ਕੀਤੀ ਸੀ। ਉਹ ਸੈਲਫੀ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਕਿ ਏਡੇ ਗੈਰ ਸੰਵੇਦਨਹੀਨ ਲੋਕ ਹੈ ਸਾਡੇ ਸਮਾਜ ਦੇ ਵਿੱਚ, ਇਹ ਨੌਜਵਾਨ ਜਿਹੜੇ ਬਿਲਕੁਲ ਹੀ ਨੈਤਿਕਤਾ ਪੱਖੋਂ ਨਿਘਾਰਦੇ ਚਲੇ ਗਏ ਕਿ ਕਤਲ ਕਰਨ ਤੋਂ ਬਾਅਦ ਆਪਣੇ ਦੋਸਤ ਨੂੰ ਕਤਲ ਕਰਕੇ ਮਾਰ ਕੇ ਸੈਲਫੀਆਂ ਪਾਉਂਦੇ ਆ। ਤਾਂ ਉਸ ਕੇਸ ਦੇ ਵਿੱਚ ਇਹ ਜਿਹੜਾ ਜਸ਼ਨਦੀਪ ਬਾਹਰ ਸੀਗਾ ਆ ਗਿਆ, ਤੇ ਉਸ ਤੋਂ ਬਾਅਦ ਕੀ ਕੀਤਾ, ਇਹਨੇ ਇੱਕ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਪਿੰਡ ਦੇ ਵਿੱਚ ਹੀ, ਬਰਨਾਲੇ ਲਾਗੇ ਇਹਨਾਂ ਦਾ ਪਿੰਡ ਆ। ਤਾਂ ਉੱਥੇ ਜਦੋਂ ਉਸ ਕੁੜੀ ਨੇ ਇਹਦੀ ਜਿਹੜੇ ਪ੍ਰਪੋਜ਼ਲ ਸੀ ਉਹ ਨਹੀਂ ਮਨਜ਼ੂਰ ਕੀਤੇ, ਤੇ ਇੱਕ ਦਿਨ ਦੁਪਹਿਰੇ ਮੌਕਾ ਵੇਖ ਕੇ ਉਹਨਾਂ ਦੇ ਘਰੇ ਚਲਾ ਗਿਆ। ਕੁੜੀ ਨੇ ਰੌਲਾ ਪਾ ਦਿੱਤਾ ਜਦੋਂ ਇਹਨੇ ਹੱਥੋਂ-ਪਾਈ ਕੀਤੀ, ਤਾਂ ਉੱਥੋਂ ਭੱਜ ਕੇ ਕੋਠੇ ਤੇ ਚੜ੍ਹ ਗਿਆ। ਕੋਠੇ ਤੋਂ ਚੜ੍ਹ ਕੇ ਛਾਲ ਮਾਰ ਲੱਗਾ ਤੇ ਲੱਤ ਟੁੱਟ ਗਈ। ਫਿਰ ਲੋਕਾਂ ਨੇ ਕਿੱਕਰ ਦੇ ਨਾਲ ਬੰਨ੍ਹ ਕੇ ਇਹਦੀ ਚੰਗੀ ਫੈਂਟੀ ਲਾਈ। ਹੁਣ ਸਵਾਲ ਇਹ ਉੱਠਦਾ ਹੈ ਕਿ ਦੇਖੋ ਸਾਡੇ ਇੱਥੇ ਕਾਨੂੰਨ ਬਣ ਗਿਆ ਕਿ ਨਾਬਾਲਗ ਜਿਹੜਾ ਆ ਉਹ ਸਜ਼ਾ ਦਾ ਹੱਕਦਾਰ ਹੈ। ਜਿਸ ਤਰੀਕੇ ਦੀ ਉਹਨੇ ਦਰਿੰਦਗੀ ਕੀਤੀ ਹੈ ਉਹਨੂੰ ਉਹੋ ਜਿਹੀ ਸਜ਼ਾ ਮਿਲਣੀ ਚਾਹੀਦੀ। ਜੇਕਰ ਉਸ ਸਮੇਂ ਪੰਜਾਬ ਪੁਲਿਸ ਨੂੰ ਨਹੀਂ ਵੀ ਸੀ ਪਤਾ ਕਿ ਉਹ ਕਾਨੂੰਨ ਬਣਿਆ, ਕੋਈ ਗੱਲ ਨਹੀਂ, ਪਰ ਇਹਦੇ ਤੇ ਕਤਲ ਦਾ ਕੇਸ ਤੇ ਚੱਲਣਾ ਚਾਹੀਦਾ ਸੀ। ਇਹ ਕੀ ਹੋਇਆ ਕਿ ਕਤਲ ਕਰਨ ਵਾਲੇ ਨੂੰ ਨਾਬਾਲਗ ਕਹਿ ਕੇ ਇਹਨਾਂ ਨੇ ਬਾਹਰ ਦੀ ਬਾਹਰ ਹੀ ਛੱਡ ਦਿੱਤਾ। ਸੋ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨੂੰ ਉਦੋਂ ਕਤਲ 'ਚ ਛੱਡਿਆ ਕਿਵੇਂ ਗਿਆ, ਕਿਉਂਕਿ ਦੂਜਾ ਇਹਦੇ ਨਾਲ ਦਾ ਹਾਲੇ ਜੇਲ੍ਹ ਦੇ ਵਿੱਚ ਆ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਮਾਮਲਾ ਹੈ ਕਿ ਕਤਲ ਕਰਕੇ ਬੰਦਾ ਅੰਦਰ ਨਾ ਜਾਵੇ, ਉਹਨੂੰ ਕਹਿ ਦਿੱਤਾ ਜਾਵੇ ਤੂੰ ਨਾਬਾਲਗ ਹੈ। ਨਾਬਾਲਗਾ ਤੇ ਵੀ ਕੇਸ ਚੱਲਦੇ ਆ ਔਰ ਨਾਬਾਲਗਾ ਨੂੰ ਸਜ਼ਾਵਾਂ ਵੀ ਹੁੰਦੀਆਂ। ਇਹ ਗੱਲ ਠੀਕ ਹੈ ਕਿ 5 ਸਾਲ ਤੋਂ ਵੱਧ ਨਹੀਂ ਹੁੰਦੀ ਸੀ ਪੁਰਾਣੇ ਕਾਨੂੰਨ ਮੁਤਾਬਕ। ਜੇ ਪੁਰਾਣੇ ਕਾਨੂੰਨ ਮੁਤਾਬਕ ਵੀ ਚੱਲੀਏ ਤੇ ਇਹਦੇ ਤੇ ਕੇਸ ਦਾ ਟ੍ਰਾਇਲ ਕਰਨਾ ਬਣਦਾ ਸੀਗਾ, ਪਰ ਕਿਹੜੇ ਬਹੁਤ ਇਹਨਾਂ ਨੂੰ ਛੱਡ ਦਿੱਤਾ। ਸਮਝਦਾਰ ਦੀ ਗੱਲ ਹੈ, ਪਰ ਉਹਨੇ ਦੇਖ ਲਓ ਕਾਨੂੰਨ ਨੂੰ ਕੀ ਸਮਝਿਆ। ਇੱਕ ਨਵੰਬਰ 'ਚ ਕਤਲ ਕਰਦਾ ਹੈ ਤੇ ਹਾਲੇ 6 ਮਹੀਨੇ ਨਹੀਂ ਲੰਘੇ, ਛਮਾਈ ਨਹੀਂ ਪੈਣ ਦਿੱਤੀ, ਉਹਨੇ ਜਾ ਕੇ ਕਿਸੇ ਦੀ ਧੀ ਭੈਣ ਫੜ ਲਈ। ਸੋ ਇਹੋ ਜਿਹੇ ਲੋਕਾਂ ਨੂੰ ਸਜ਼ਾ ਜਿਹੜੀ ਉਹ ਦੇਣੀ ਚਾਹੀਦੀ ਹੈ। ਕੋਈ ਰਹਿਮ ਨਹੀਂ, ਚਾਹੇ ਨਾਬਾਲਗ ਹੈ ਚਾਹੇ ਬਾਲਗ ਹੈ, ਇਹਨਾਂ ਦੇ ਅੰਦਰ ਜਿਹੜਾ ਵਿਸ਼ੂ ਬੈਠਾ ਹੈ ਉਹਨੇ ਕੱਟਣਾ ਹੀ ਕੱਟਣਾ ਜੀ। ਬਿਲਕੁਲ ਜੀ, ਇਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਨੂੰ ਢੁਕਵੀਂ ਸਜ਼ਾ ਦੇਣੀ ਬਣਦੀ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।